ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 30 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਸਰਕਾਰ ਤੋਂ। ਮੈਨੂੰ ਇੱਕ ਗੱਲ ਕਦੇ ਨਹੀਂ ਭੁੱਲਦੀ ਤੁਹਾਡੀ, ਜਿਹੜੀ ਤੁਸੀਂ ਖਬਰ ਸਾਂਝੀ ਕੀਤੀ ਸੀ ਨਾ, ਮੁਹਾਲੀ ਤੋਂ ਲੈ ਕੇ ਬਠਿੰਡਾ ਤੱਕ ਦੀਆਂ ਜ਼ਮੀਨਾਂ ਤੇ ਅੱਖ। ਉਹ ਖਬਰ ਲੋਕਾਂ ਨੇ ਪਸੰਦ ਵੀ ਬਹੁਤ ਕੀਤੀ। ਹੁਣ ਸਰਕਾਰ ਦੀ ਇਸੇ ਖਬਰ ਨੂੰ ਹੀ ਆਪਾਂ ਇੱਕ ਵਾਰੀ ਫਿਰ ਤੋਂ ਚਰਚਾ ਕਰਦੇ ਹਾਂ। ਕਹਿੰਦੇ ਨਿਗਾਹ ਜ਼ਮੀਨਾਂ ਤੇ ਹੈ, ਪਰ ਗੱਲਾਂ 17 ਸੈਕਟਰ ਬਣਾਉਣ ਦੀਆਂ ਕਰਦੇ ਨੇ ਜੀ। ਬਿਲਕੁਲ ਪ੍ਰਵੀਨ ਜੀ, ਇੱਕ ਵਾਰ ਫੇਰ ਮੋਹਾਲੀ ਖੇਤਰ ਦੀ 11,000 ਏਕੜ ਤੋਂ ਵੱਧ ਜ਼ਮੀਨ ਜੀ ਸਰਕਾਰ ਜਬਰੀ ਆਪਣੇ ਪਾਲੇ ਚ ਲਿਆਉਣਾ ਚਾਹੁੰਦੀ ਹੈ, ਜਬਰੀ ਗਵਾਂਡਾਂ ਨੂੰ ਦੇਖ ਕੇ ਨਵੇਂ ਸੈਕਟਰ ਉਸਾਰਨਾ ਚਾਹੁੰਦੀ ਹੈ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਜਿਸ ਦਿਨ ਦੀ ਆਮ ਆਦਮੀ ਪਾਰਟੀ ਆਈ ਹੈ, ਉਸ ਦਿਨ ਦੀ ਇਹਨਾਂ ਦੀ ਇੱਕੋ ਇੱਕ ਕੋਸ਼ਿਸ਼ ਹੈ, ਕਿਸੇ ਤਰ੍ਹਾਂ ਜ਼ਮੀਨਾਂ ਸਾਡੇ ਹੱਥ ਚ ਆਉਣ। ਇਹ ਜ਼ਮੀਨਾਂ ਦੇ ਸੌਦੇ ਕਰਾਉਣ ਨੂੰ ਬਹੁਤ ਕਾਲੇ ਹੈ, ਕਿਉਂਕਿ ਜ਼ਮੀਨਾਂ ਦੇ ਸੌਦਿਆਂ ਦੇ ਵਿੱਚ ਬਲੈਕ ਮਨੀ ਬਹੁਤ ਐਡਜਸਟ ਹੁੰਦੀ ਹੈ, ਬਹੁਤ ਜ਼ਿਆਦਾ। ਸਹੀ ਹੈ, ਕਾਲਾ ਧਨ ਬਹੁਤ ਖਪਦਾ ਹੈ ਤੇ ਉਹ ਖਪਦਾ ਹੀ ਨਹੀਂਗਾ, ਉਹ ਫਲ ਫੁੱਲ ਕੇ ਵਾਪਸ ਵੀ ਮਿਲਦਾ ਕਾਫੀ ਕੁਛ ਨਾ। ਜੀ। ਸੋ ਇਸ ਲਈ ਇਹ ਪੁਰਜੋਰ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਅਸੀਂ ਜ਼ਮੀਨਾਂ ਦੇ ਸੌਦੇ ਸਿਰੇ ਚੜਾ ਲਈਏ। ਲੈਂਡ ਪੁਲਿੰਗ ਨਹੀਂ ਪਹਿਲਾਂ ਪ੍ਰਵਾਨ ਚੜੀ, ਪਿੰਡਾਂ ਦੀਆਂ ਸ਼ਾਮਲਾਟਾਂ ਵੇਚਣ ਦੀ ਕੋਸ਼ਿਸ਼ ਕਰ ਲਈ, ਹੋਰ ਇੱਧਰੋਂ ਉੱਧਰੋਂ ਬਹੁਤ ਕੋਸ਼ਿਸ਼ਾਂ ਹੋਈਆਂ। ਸੋ ਇਸ ਲਈ ਚਾਹੇ ਬਿਜਲੀ ਬੋਰਡ, ਪਾਵਰਕਾਮ ਦੀਆਂ ਜ਼ਮੀਨਾਂ, ਥਰਮਲ ਪਲਾਂਟ ਵਾਲੀਆਂ ਜ਼ਮੀਨਾਂ, ਉਹ ਸਾਰਾ ਕੁਛ ਹੈ। ਹੁਣ ਇੱਕ ਵਾਰ ਫੇਰ ਸਰਕਾਰ ਨਵੇਂ ਤਰੀਕੇ ਨਾਲ ਸਾਹਮਣੇ ਆਈ ਕਿ 11,000 ਏਕੜ ਦੇ ਕਰੀਬ ਜ਼ਮੀਨ ਹੈ ਜੀ ਮੋਹਾਲੀ ਖੇਤਰ ਦੇ ਕੁਝ ਪਿੰਡਾਂ ਦੀ। ਠੀਕ ਹੈ। ਤੇ ਉਹ ਲਗਭਗ ਇਹਨਾਂ ਨੇ ਆਪਣੇ ਵੱਲੋਂ ਤਾਂ 90% ਖੋਲੀ ਆ ਜੀ। ਬਸ ਉਹ 10% ਵੀ ਜੇ ਰਹਿੰਦਾ ਮਾਮਲਾ ਤਾਂ ਉਹੀ ਹੈ ਕਿ ਕਿਸਾਨ ਅੜੇ ਨੇ, ਮਾਲਕ ਅੜੇ ਨੇ ਜ਼ਮੀਨਾਂ ਤੇ ਉਹਦੇ ਕਰਕੇ ਪੇਚ ਫਸਿਆ। ਇਹਦਾ ਮਤਲਬ ਇਹ ਵੀ ਨਹੀਂ ਗਾ ਕਿ ਇਹ ਪਹਿਲੀ ਵਾਰ ਹੈ ਕਿ ਕੋਈ ਸੈਕਟਰ ਕੱਟਣ ਲਈ, ਪਲਾਟ ਕੱਟਣ ਲਈ ਇਹ ਪਹਿਲੀ ਵਾਰ ਸਰਕਾਰ ਕਰ ਰਹੀ ਹੋਵੇ। ਪਹਿਲਿਆਂ ਨੇ ਬਹੁਤ ਕੁਛ ਕੀਤਾ ਜੀ 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 ਪਹਿਲਿਆਂ ਨੇ ਵੀ ਬਹੁਤ ਕੁਛ ਇਸੇ ਤਰੀਕੇ ਨਾਲ ਮਤਲਬ ਜ਼ਮੀਨਾਂ ਹਥਿਆਈਆਂ ਨੇ ਜਾਂ ਲਈਆਂ ਨੇ। ਪਰ ਉਸ ਸਮੇਂ ਇੱਕ ਪਹਿਲੂ ਇਹ ਵੀ ਸੀਗਾ ਕਿ ਕਿਸਾਨਾਂ ਨੂੰ ਵੀ ਇਹ ਲੱਗਣ ਲੱਗ ਗਿਆ ਸੀ ਕਿ ਲੈ ਵੀ ਸਾਡੀ ਜ਼ਮੀਨਾਂ ਦੇ ਮੁੱਲ ਬਹੁਤ ਪੈ ਗਏ, ਲੈ ਵੀ ਕਰੋੜਾਂ ਦੀਆਂ ਹੋ ਗਈਆਂ, ਇੱਥੇ ਵੇਚ ਕੇ ਇੰਨੇ ਕਿੱਲੇ ਅੱਗੇ ਲੈ ਲਾਂਗੇ, ਇੰਨੇ ਲੈ ਲਾਂਗੇ। ਹੋਇਆ ਕੀ ਨਤੀਜਾ? ਜਿਹੜੇ ਤਾਂ ਬਹੁਤ ਸਿਆਣੇ ਸੀ, ਜ਼ਮੀਨ ਨਾਲ ਜੁੜੇ ਸੀ, ਉਹਨਾਂ ਨੇ ਤਾਂ ਅੱਗੇ ਜਾ ਕੇ ਜ਼ਮੀਨਾਂ ਬਣਾ ਲਈਆਂ, ਹੋਰ ਲੈ ਲਈਆਂ। ਪਰ ਜਿਹਨਾਂ ਨੂੰ ਲੱਗਿਆ ਕਿ ਲੈ ਸਾਡੇ ਤਾਂ ਹੁਣ ਮੁੰਡੇ, ਪੋਤੇ, ਪੋਤੀਆਂ ਇਹ ਜ਼ਿਆਦਾ ਸਿਆਣੇ ਨੇ, ਇਹਨਾਂ ਦੇ ਕਹੇ ਤੇ ਇਨਵੈਸਟ ਕਰਾਂਗੇ ਜੀ, ਉਹਨਾਂ ਚੋਂ ਕੁਝ ਦੀ ਗੱਲ ਚੱਲ ਗਈ ਤੇ ਕੁਝ ਦੀ ਡੁੱਬ ਗਈ। ਸਹੀ ਗੱਲ। ਕਈ ਗੱਡੀਆਂ ਤੇ ਕੋਠੀਆਂ ਹੀ ਉੱਚੀਆਂ ਕਰਦੇ ਰਹਿ ਗਏ ਕਿ ਟੈਂਕੀ ਤੀਜੀ ਮੰਜ਼ਿਲ ਤੇ ਰੱਖ ਲਈ, ਬਸ ਗੱਲ ਬਣ ਗਈ। ਸਹੀ ਗੱਲ। ਤੇ ਨਤੀਜਾ ਇਹ ਵੀ ਹੋਇਆ ਕਿ ਕਈਆਂ ਦੇ ਬੱਚੇ ਇਹਦੇ ਵਿੱਚੋਂ ਵਿਗੜ ਵੀ ਗਏ ਤੇ ਕੌੜਾ ਸੱਚ ਇਹ ਵੀ ਹੋਇਆ ਕਿ ਜਿਨ੍ਹਾਂ ਤੋਂ ਇਹ ਪੈਸਾ ਸਾਂਭ ਨਹੀਂ ਹੋਇਆ, ਅੱਜ ਉਹਨਾਂ ਹੀ ਸੈਕਟਰਾਂ ਦੇ ਵਿੱਚ ਜਿਹੜੇ ਦੁਕਾਨਾਂ, ਮਾਲ, ਹੋਟਲ ਖੁੱਲੇ ਨੇ, ਕਈ ਉੱਥੇ ਕੰਮ ਕਰਨ ਲਈ ਮਜਬੂਰ ਨੇ। ਸਹੀ ਗੱਲ, ਬਿਲਕੁਲ ਸੱਚ ਹੈ, ਕਾਫੀ ਕੌੜਾ ਸੱਚ ਹੈ। ਪਰ ਜਿਹੜਾ ਇਹ ਲੱਗਦਾ ਕਿ ਸਭ ਤੋਂ ਸਿਆਣਾ ਉਹ ਰਿਹਾ ਜਿਹਨੇ ਜ਼ਮੀਨ ਅੱਗੇ ਖਰੀਦ ਲਈ। ਹਾਂਜੀ, ਉਹ ਪਰਿਵਾਰਕ ਤੌਰ ਤੇ ਤਾਂ ਸਿਆਣਾ ਰਿਹਾ। ਪਰ ਜੇ ਤੁਸੀਂ ਪੰਜਾਬ ਦੇ ਨਜ਼ਰੀ ਤੋਂ ਦੇਖੋ ਤਾਂ ਜੇ ਇੱਥੇ ਜ਼ਮੀਨ ਵਿਕੀ ਤੇ ਉਹਨੇ ਕਿਤੇ ਅੱਗੇ ਖਰੀਦੀ, ਜ਼ਮੀਨ ਤਾਂ ਕਿਸਾਨ ਦੀ ਘਟ ਗਈ ਨਾ ਪੰਜਾਬ 'ਚ। ਕੁੱਲ ਰਕਬਾ ਤਾਂ ਤੁਹਾਡਾ ਖੇਤੀ ਵਾਲਾ ਘਟ ਰਿਹਾ ਨਾ। ਘਟਿਆ, ਸਹੀ ਗੱਲ ਹੈ, ਬਿਲਕੁਲ ਜੀ। ਇਸ ਲਈ ਇਹ ਪਹਿਲੂ ਬਹੁਤ ਸੀ। ਸੋ ਹੁਣ ਤੱਕ ਆਉਂਦੇ ਆਉਂਦੇ ਜਦੋਂ ਜ਼ਮੀਨਾਂ ਦੇ ਰੇਟ ਉਸ ਸਮੇਂ ਦੇ ਮੁਕਾਬਲੇ ਵੀ ਕਈ ਗੁਣਾ ਵੱਧ ਗਏ, ਪਰ 3 ਖੇਤੀ ਕਾਨੂੰਨਾਂ ਦੀ ਲੜਾਈ ਤੋਂ ਬਾਅਦ ਕਿਸਾਨ ਦਾ ਆਪਣੀ ਜ਼ਮੀਨ ਨਾਲ, ਆਪਣੀ ਮਿੱਟੀ ਨਾਲ ਮੋਹ ਵਧਿਆ। ਸਹੀ ਗੱਲ, ਬਿਲਕੁਲ। ਇਸ ਲਈ ਹੁਣ ਬੰਦੇ ਅੜਦੇ ਨੇ ਕਿ ਅਸੀਂ ਪ੍ਰੋਜੈਕਟਾਂ ਲਈ ਜ਼ਮੀਨ ਨਹੀਂ ਦੇਣੀ। ਤੇ ਉਹਦਾ ਨਤੀਜਾ ਕਿ ਇਹ ਮਾਮਲਾ ਅਜੇ ਤੱਕ ਅੜਿਆ। ਸਰਕਾਰ ਦੀ ਯੋਜਨਾ ਕੀ ਆ?
ਪ੍ਰਵੀਨ ਜੀ, ਉਹ ਇਹ ਹੈ ਕਿ 11,103 ਏਕੜ ਦੇ ਵਿੱਚ ਅਸੀਂ 7 ਦੇ ਕਰੀਬ ਨਵੇਂ ਟਾਊਨਸ਼ਿਪ ਸੱਜਣੇ ਆ। ਠੀਕ ਹੈ। 7 ਦੇ ਕਰੀਬ ਨਵੇਂ ਸੈਕਟਰ ਕੱਟਣੇ ਆ, ਫਿਰ ਉਹਦੇ ਨਾਲ ਕਮਰਸ਼ੀਅਲ ਵੀ ਕੱਟਣਾ ਹੈ। ਤੇ ਕਹਿੰਦੇ ਇੱਕ 87 ਸੈਕਟਰ ਹੈ, ਉਹ ਪੂਰਾ ਸੈਕਟਰ 17 ਬਣਾਉਣਾ ਭਗਵੰਤ ਮਾਨ ਕਹਿੰਦੇ। ਠੀਕ ਹੈ। ਬਿਲਕੁਲ ਜੀ, ਬਣਾਓ ਜੀ, ਸਦਕੇ ਬਣਾਓ, ਪਰ ਇਹ ਤਾਂ ਦੱਸ ਦਿਓ ਕਿ 17 ਸੈਕਟਰ ਕਿਹਦਾ ਹੈ। ਇਹ ਉਹੀ ਜੀ ਉਹ ਗੱਲ ਹੈ ਜਿਹੀ ਜੀ ਗੱਲ ਬਾਦਲਾਂ ਨੇ ਕੀਤੀ ਸੀ ਕਿ ਅਸੀਂ ਨਿਊ ਚੰਡੀਗੜ੍ਹ ਬਣਾਤਾ। ਜੀ ਜੀ, ਸਹੀ ਹੈ। ਮਤਲਬ ਨਿਊ ਚੰਡੀਗੜ੍ਹ ਕਹਿ ਕੇ ਤੁਸੀਂ ਚੰਡੀਗੜ੍ਹ ਤੋਂ ਆਪਣਾ ਹੱਕ ਗਵਾ ਲਿਆ। ਤੁਸੀਂ ਆਪ ਹੀ ਕਹਿਣ ਲੱਗੇ ਸਾਡਾ ਨਹੀਂ। ਬਾਦਲਾਂ ਕੈਪਟਨਾਂ ਦੇ ਰਾਜ ਦੇ ਵਿੱਚ ਦਫ਼ਤਰ ਚੰਡੀਗੜ੍ਹ ਚੋਂ ਨਿਕਲ ਕੇ ਮੋਹਾਲੀ ਆਏ ਜੀ, ਆਪਣੇ ਦਫ਼ਤਰ ਚੱਲੇ। ਆਪਣੇ ਦਫ਼ਤਰ ਚੱਲੇ ਮਤਲਬ ਇਹਨਾਂ ਦਾ ਚੰਡੀਗੜ੍ਹ ਛੱਡ ਚੱਲੇ। ਇਹਦੇ ਭਗਵੰਤ ਮਾਨ ਦੇ ਰਾਜ ਦੇ ਵਿੱਚ ਹਰਿਆਣੇ ਵਾਲਿਆਂ ਨੇ ਦਮਜਮਾ ਮਾਰਤਾ ਕਿ ਲਓ ਜੀ ਸਾਨੂੰ ਦੇ ਦਿਓ ਤੁਸੀਂ ਨਵੀਂ ਥਾਂ ਚੰਡੀਗੜ੍ਹ ਦੇ ਵਿੱਚ, ਅਸੀਂ ਤਾਂ ਆਪਣੀ ਰਾਜਧਾਨੀ ਵੱਖਰੀ ਉਸਾਰਨੀ ਹੈ। ਹਾਂਜੀ, ਕਿ ਜੀ ਅਸੀਂ ਤਾਂ ਚੰਡੀਗੜ੍ਹ ਦੇ ਅੰਦਰ ਹੀ ਆਪਣਾ ਸਿਵਲ ਸਕੱਤਰੇਤ ਵੱਖਰਾ, ਵਿਧਾਨ ਸਭਾ ਵੱਖਰੀ ਬਣਾਵਾਂਗੇ। ਤੇ ਸਾਡੇ ਵਾਲੇ ਜਨਾਬ ਨੇ ਵੀ ਟਵੀਟ ਕਰਤਾ ਸਾਨੂੰ ਵੀ ਵੱਖਰੀ ਥਾਂ ਦਿੱਤੀ ਜਾਵੇ। ਮੰਗਰੀ, ਬਿਲਕੁਲ। ਇਹ ਉਸੇ ਤਰ੍ਹਾਂ ਹੁਣ ਉਹੀ ਪਹਿਲੂ ਅੱਜ ਖੜਾ ਹੈ ਕਿ ਸੈਕਟਰ 17 ਅਸੀਂ ਵੱਖਰਾ ਬਣਾਵਾਂਗੇ ਜੀ, ਆਪਣਾ ਬਣਾਵਾਂਗੇ ਜੀ। ਠੀਕ ਹੈ। ਇਹਦਾ ਮਤਲਬ ਤੁਸੀਂ ਚੰਡੀਗੜ੍ਹ ਤੋਂ ਆਪਣਾ ਹੱਕ ਛੱਡ ਰਹੇ ਹੋ। ਸਹੀ ਗੱਲ ਜੀ, ਬਿਲਕੁਲ। ਤੁਸੀਂ ਆਪਣੀ ਉਹ ਲੜਾਈ ਛੱਡ ਰਹੇ ਹੋ। ਤੇ ਦੂਸਰੇ ਪਾਸੇ ਇੱਕ ਕਿਸਾਨ ਬੈਠਾ, ਇੱਕ ਪਿੰਡ ਦਾ ਕਿਸਾਨ ਬੈਠਾ, 4 ਪਿੰਡਾਂ ਦੇ ਕਿਸਾਨ ਬੈਠੇ ਨੇ, ਤੁਹਾਡੇ ਸੂਬੇ ਦੇ ਵਸਨੀਕ ਨੇ। ਤੁਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਸੁਣਦੇ ਵੀ ਉਹ ਨਹੀਂ ਦੇਣਾ ਚਾਹੁੰਦੇ ਜੀ ਜ਼ਮੀਨ? ਜੀ ਜੀ, ਸਹੀ ਹੈ। ਤੁਸੀਂ ਜਬਰੀ, ਇਹਦਾ ਮਤਲਬ ਸੱਤਾ ਦੀ ਤਾਕਤ ਵਰਤ ਰਹੇ ਹੋ ਨਾ ਤੁਸੀਂ। ਕਿਉਂਕਿ ਤੁਸੀਂ ਸਕੇ ਤਾਂ ਕਿਸੇ ਹੋਰ ਤੇ ਸਾਬਤ ਹੋਣਾ। ਸਹੀ ਗੱਲ ਹੈ, ਬਿਲਕੁਲ। ਤੇ ਉਹਦੇ ਲਈ ਤੁਹਾਨੂੰ ਜੋ ਹੁਕਮ ਚੜੂਗਾ ਤੁਸੀਂ ਉਹ ਕਰੋਗੇ, ਕਿਉਂਕਿ ਤੁਹਾਨੂੰ ਲੱਗਦਾ ਕਿ ਦੂਈ ਵਾਰ ਦੇ ਲਈ ਮੇਰੇ ਥੱਲੇ ਕੁਰਸੀ ਨਾ ਖਿੱਚ ਲਵੇ ਕਿਤੇ ਅਗਲਾ। ਹੁਣ ਤਾਂ ਤੁਹਾਡਾ ਨਿਸ਼ਾਨਾ 227 ਹੈ ਨਾ। ਸਹੀ ਹੈ, ਬਿਲਕੁਲ। ਤੇ ਉਹਦੇ ਲਈ ਤੁਹਾਨੂੰ ਜੋ ਕਰਨ ਨੂੰ ਕਹਿਣਗੇ ਅਸੀਂ ਕਰੋਗੇ। ਸਾਮਦਾਮ, ਦੰਡ ਭੇਦ, ਹੈ ਨਾ, ਲੜਾਈ ਝਗੜਾ, ਜੋ ਕਰਨਾ ਹੋਵੇ ਤੁਸੀਂ ਉਹ ਫਾਰਮੂਲਾ ਸਿੱਖ ਲਿਆ। ਅਫਸੋਸ ਇਹ ਤੋਂ ਵੀ ਵੱਡਾ ਇਹ ਹੈ ਕਿ ਜਿਹੜੇ ਕਿਸਾਨ ਲੜ ਰਹੇ ਨੇ ਆਪਣੀ ਜ਼ਮੀਨਾਂ ਲਈ, ਇਹਨਾਂ ਦੇ ਨਾਲ ਜਥੇਬੰਦੀਆਂ ਵੀ ਮੈਨੂੰ ਉਵੇਂ ਖੜਦੀਆਂ ਨਜ਼ਰ ਨਹੀਂ ਆ ਰਹੀਆਂ। ਠੀਕ ਹੈ, ਸਥਾਨਕ ਪੱਧਰ ਤੇ ਜਿਹੜੇ ਉਹਨਾਂ ਦੇ ਵਿੰਗ ਨੇ ਹੋਣਗੇ, ਪਰ ਉਹ ਵੱਡੇ ਲੀਡਰ ਜਿਹੜੇ ਕਹਿੰਦੇ ਕਿ ਅਸੀਂ ਟਰੈਲੀ ਤੇ ਜੇ ਖੜੇ ਹੋ ਜਾਈਏ ਤਾਂ ਪੰਜਾਬ ਰੁਕ ਜਾਂਦਾ, ਕਿੱਥੇ ਨੇ? ਸਹੀ ਗੱਲ, ਬਿਲਕੁਲ। ਉਹ ਕਿਉਂ ਨਹੀਂ ਇੱਧਰ ਬੋੜੇ? ਉਹ ਕਿਉਂ ਨਹੀਂ ਇਸ ਨੂੰ ਲੜਾਈ ਸਮਝਦੇ ਆਪਣੀ? ਸਹੀ ਹੈ। ਇਸ ਲਈ ਇਹ ਵੱਡਾ ਮਸਲਾ। ਮੈਂ ਤਾਂ ਕਿਸਾਨਾਂ ਦਾ ਇਸ ਪਹਿਲੂ ਤੋਂ ਵੀ ਗੱਲ ਕਰਦਾ ਹਾਂ ਕਿ ਕਿਸਾਨ ਜਥੇਬੰਦੀਆਂ ਕੱਲੀਆਂ ਉਹ ਜਥੇਬੰਦੀਆਂ ਨੇ ਜਿਹੜੀਆਂ ਸਰਕਾਰ ਨੂੰ ਘੇਰ ਰਹੀਆਂ ਨੇ, ਹੋਰ ਤਾਂ ਬੋਲਦਾ ਹੀ ਕੋਈ ਨਹੀਂ ਜੀ। ਪਰ ਪਾਵਰਕੌਮ ਵਾਲੇ ਮਾਮਲੇ 'ਚ ਉਹ ਜਥੇਬੰਦੀਆਂ ਉੱਥੇ ਵੀ ਨਹੀਂ ਗਈਆਂ। ਉਹ ਵੀ ਉੱਥੇ ਮੁਲਾਜ਼ਮ ਲੜਦੇ। ਆਪਾਂ ਸਮਝਦੇ ਹਾਂ ਕਿ ਉਹ ਕਿਹੜਾ ਸਾਡੀ ਜ਼ਮੀਨ ਹੈ, ਅਸੀਂ ਤਾਂ ਦੇਖ ਕੇ ਆਪਣੇ ਪੈਸੇ ਲੈ ਲਏ, ਹੁਣ ਤਾਂ ਪਾਵਰਕੌਮ ਦੀ ਉਹ ਦੇਖੇ ਨਹੀਂ। ਸਹੀ ਹੈ। ਜੇ ਸਰਕਾਰਾਂ ਸਾਰੇ ਵਿਭਾਗਾਂ ਦੀਆਂ ਜ਼ਮੀਨਾਂ ਵੀ ਖੋ ਰਹੀਆਂ ਤਾਂ ਉਹਦਾ ਵੀ ਅਸਰ ਸਾਡੇ ਪੰਜਾਬ 'ਚ ਹੀ ਪੈਣਾ, ਬਿਲਕੁਲ ਪੈਣਾ। ਤੇ ਪਰ ਮੇਰਾ ਸਵਾਲ ਤਾਂ ਅੱਗੇ ਹੀ ਵੀ ਹੈ ਕਿ ਕੱਲੀਆਂ ਜਥੇਬੰਦੀਆਂ ਦੀ ਜ਼ਿੰਮੇਵਾਰੀ ਹੈ, ਬਾਕੀ ਪੰਜਾਬ ਦੇ ਕੀ ਕਰਦੇ ਨੇ? ਮਤਲਬ ਕੱਲੇ ਸਾਡਾ ਕੰਮ ਸ਼ੋਭਾ ਯਾਤਰਾਵਾਂ, ਨਗਰ ਕੀਰਤਨ ਕੱਢਣਾ, ਚਿਮਟੇ ਛੈਣੇ ਖੜਕਾਉਣਾ, ਹੈ ਨਾ, ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣੀਆਂ। ਸਹੀ ਹੈ। ਸੋ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਚਾਹੇ ਉਹ ਕਿਸੇ ਵਰਗ ਦੀਆਂ ਹੋਣ, ਉਹਨਾਂ ਦਾ ਪੰਜਾਬ ਨਹੀਂ। ਸਹੀ ਹੈ, ਬਿਲਕੁਲ ਹੈਗਾ ਜੀ। ਉਹਨਾਂ ਨੂੰ ਲੋੜ ਨਹੀਂ ਕੱਲ ਨੂੰ ਜ਼ਮੀਨ ਜਾਇਦਾਦ ਪਾਣੀ ਦੀ ਸਾਰੇ ਦੀ। ਉਹ ਆਪਣੇ ਹੱਕਾਂ ਲਈ ਕਿਉਂ ਨਹੀਂ ਸਰਕਾਰ ਨੂੰ ਸਵਾਲ ਕਰਦੀ? ਅਸੀਂ ਨਿੱਜ ਪ੍ਰਸਤ ਹੋ ਗਏ ਹਾਂ। ਸਹੀ ਗੱਲ। ਅਸੀਂ ਦੇਖਦੇ ਹਾਂ ਕਿ ਮੇਰੇ ਡਰਾਇੰਗ ਰੂਮ 'ਚ ਆ ਕੇ ਬੈਠ ਲਿਆ ਲੀਡਰ, ਮੇਰੇ ਨਾਲ ਫੋਟੋ ਖਿਚਾ ਲਈ, ਸਾਡੇ ਮੁੰਡੇ ਦੇ ਵਿਆਹ ਤੇ ਆ ਗਿਆ ਸੀ, ਸਾਡੇ ਬਾਪੂ ਦੇ ਭੋਗ ਤੇ ਆ ਗਿਆ ਸੀ, ਬਸ ਬਹੁਤ। ਸੋ ਇਸ ਲਈ ਅਸੀਂ ਨਿੱਜ ਪ੍ਰਸਤ ਹੋ ਗਏ ਤੇ ਲੀਡਰ ਸਾਡਾ ਇਹਦਾ ਫਾਇਦਾ ਚੁੱਕ ਰਿਹਾ। ਸਹੀ ਗੱਲ ਹੈ ਜੀ, ਬਿਲਕੁਲ ਬਿਲਕੁਲ। ਤੇ ਲੜਾਈ ਦੀ ਸਾਡੇ 'ਚ ਕੋਈ ਭਾਵਨਾ ਨਹੀਂ ਬਚੀ, ਸਾਂਝੀਵਾਲਤਾ ਦੀ ਕੋਈ ਭਾਵਨਾ ਨਹੀਂ ਬਚੀ। ਤੁਸੀਂ ਜਿਹੜੀ ਉਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਸ਼ਰਮਾ ਜੀ, ਤੁਸੀਂ ਜਿਹੜੀ ਕਹੀ ਹੈ ਨਾ ਵੀ ਕੀ ਉਹਨਾਂ ਦੀਆਂ ਜ਼ਮੀਨਾਂ ਹੈਣਗੀਆਂ, ਕੱਲ ਨੂੰ ਜੇ ਜਿੰਨੇ ਜ਼ਮੀਨ ਤੋਂ ਬਾਹਰ ਹੋਈ ਜਾਣਗੇ ਕਿਸਾਨ, ਉਹ ਪੰਜਾਬ ਨੂੰ ਨੁਕਸਾਨ ਹੀ ਹੋਊਗਾ ਜੀ। ਇੱਕ ਕੰਕਰੀਟ ਥੱਲੇ ਜ਼ਮੀਨ ਪਈ ਹੈ, ਇੱਕ ਖੇਤੀਬਾੜੀ ਥੱਲੇ ਜ਼ਮੀਨ ਪਈ ਹੈ, ਕਿੰਨਾ ਫਾਇਦਾ? ਖੇਤੀਬਾੜੀ ਵਾਲੀ ਜ਼ਮੀਨ ਤਾਂ ਹਰ ਵਰੇ ਆਮਦਨ ਦੇ ਰਹੀ ਹੈ, ਹਰ ਮਹੀਨੇ ਆਮਦਨ ਦੇ ਰਹੀ ਹੈ, ਉਹ ਤੋਂ ਗਰੀਬ ਵੀ ਖਾ ਰਿਹਾ। ਉਹਦੇ ਤੇ ਕਿੰਨਾ ਨਿਰਭਰ ਹੈ? ਇੱਕ ਪਿੰਡ ਨਿਰਭਰ ਹੈ। ਜੇ ਆਹ 9 ਪਿੰਡਾਂ ਦੀ ਜ਼ਮੀਨ, ਜੇ ਮੋਹਾਲੀ ਦੇ 9 ਪਿੰਡਾਂ ਦੀ ਜ਼ਮੀਨ ਆਉਂਦੀ ਆ, ਹਾਂਜੀ, ਤਾਂ ਖੁੱਸਣ ਨੂੰ ਇਕੱਲੇ ਕਿਸਾਨਾਂ ਦੀ ਜ਼ਮੀਨ ਖੁੱਸੂਗੀ, ਪਰ ਉਸ ਜ਼ਮੀਨ ਦੇ ਉੱਤੇ ਜਿਹੜੇ ਪਿੰਡ ਦੇ ਬਾਕੀ ਲੋਕ ਨਿਰਭਰ ਨੇ, ਚਾਹੇ ਉਹ ਦੁਕਾਨ ਵਾਲਾ ਹੈ ਨਾ, ਚਾਹੇ ਉਹ ਮਜ਼ਦੂਰੀ ਕਰਨ ਵਾਲਾ ਹੈ, ਚਾਹੇ ਉਹ ਉਹਨਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਨੇ, ਉਹ ਸਾਰਾ ਕੁਝ ਪ੍ਰਭਾਵਿਤ ਹੋਣਾ। ਜੀ ਸਹੀ ਹੈ, ਬਿਲਕੁਲ ਜੀ। ਅਗਲੀ ਗੱਲ ਕਰੀਏ ਗੈਰ ਹਾਜ਼ਰ ਮਾਸਟਰਾਂ ਦੀ। ਗੈਰ ਹਾਜ਼ਰ ਮਾਸਟਰਾਂ ਦੇ ਨਜ਼ਰ ਆ, ਪਰ ਕਹਿੰਦੇ ਸਵਾਲ ਕਈ ਹੋਰ ਵੀ ਖੜੇ ਹੋ ਰਹੇ ਆ ਜੀ। ਪ੍ਰਵੀਨ ਜੀ, ਬਿਲਕੁਲ ਇਹ ਬੜਾ ਪਹਿਲੂ ਗੰਭੀਰ ਜੀ। ਮੁੱਖ ਮੰਤਰੀ ਭਗਵੰਤ ਮਾਨ ਜੀ ਨੇ
ਆਪਣੇ ਵੱਲੋਂ ਇੱਕ ਬਹੁਤ ਸਿਆਣਾ ਫੈਸਲਾ ਲਿਆ, ਆਪਾਂ ਸਵਾਗਤ ਕਰਦੇ ਹਾਂ। ਠੀਕ ਹੈ। ਫੈਸਲਾ ਇਹ ਲਿਆ ਕਿ ਵੀ ਸਰਕਾਰੀ ਮਾਸਟਰ ਜੇ ਸਕੂਲ 'ਚ ਗੈਰ ਹਾਜ਼ਰ ਰਹਿੰਦਾ ਤਾਂ ਉਹਦਾ ਗੈਰ ਹਾਜ਼ਰ ਹੁੰਦਿਆਂ ਹੀ SMS ਜਾਏਗਾ DO ਕੋਲ। ਠੀਕ ਹੈ ਜੀ। SMS ਜਾਏਗਾ ਸੰਬੰਧਿਤ ਸਕੂਲ ਦੀ ਮੈਨੇਜਮੈਂਟ ਕਮੇਟੀ ਕੋਲ, ਜਿਹੜੀ ਚਾਹੇ ਮਾਪਿਆਂ ਨਾਲ ਮਿਲ ਕੇ ਬਣੀ ਹੋਵੇ, ਜਿਹੜੀ ਬਣੀ ਹੋਵੇ। ਜੇ ਸਕੂਲ ਦੇ ਵਿੱਚ ਜਵਾਕ ਗੈਰ ਹਾਜ਼ਰ ਰਹਿੰਦਾ ਜੀ ਤਾਂ ਤੁਰੰਤ ਸੁਨੇਹਾ ਜਾਏਗਾ ਉਹਦੇ ਮਾਪਿਆਂ ਕੋਲ। ਅਸਲ 'ਚ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਤੇ ਉਹਨਾਂ ਦੀ ਪਾਰਟੀ ਲੱਗੀ ਹੋਈ ਹੈ 4 ਸਾਲਾ ਆਪਣਾ ਰਿਪੋਰਟ ਕਾਰਡ ਪੇਸ਼ ਕਰ। ਠੀਕ ਹੈ ਜੀ। ਖਜ਼ਾਨੇ ਦਾ ਮੂੰਹ ਪੂਰਾ ਵੱਡੇ ਵੱਡੇ ਮੀਡੀਆ ਘਰਾਣਿਆਂ ਲਈ ਖੋਲ ਦਿੱਤਾ ਹੈ। ਬੜੇ ਬੜੇ ਮੇਜ਼ ਕੁਰਸੀਆਂ ਲੱਗ ਰਹੇ ਨੇ, ਵੱਡੇ ਹੋਟਲਾਂ 'ਚ ਪ੍ਰੋਗਰਾਮ ਹੋ ਰਹੇ ਨੇ ਤੇ ਸਰਕਾਰ ਆਪਣੇ ਆਪ ਨੂੰ ਦਾਅਵੇਦਾਰ 2027 ਦਾ ਪੇਸ਼ ਕਰਨ ਦੇ ਲਈ ਤਰਲੋ ਮੱਛੀ ਹੋਈ ਪਈ ਹੈ। ਠੀਕ ਹੈ। ਤੇ ਉਹਦੇ ਲਈ ਦੇਖੋ, ਰੰਧਾਵੇ ਵਾਲਾ ਮਾਮਲਾ ਹੋਵੇ, 2 ਕਿਸਾਨ ਭਰਾਵਾਂ ਵਾਲਾ ਮਾਮਲਾ ਹੋਵੇ, ਉਹਦੇ ਵਿੱਚ ਤਾਂ ਲੱਭੇ ਨਹੀਂ ਕਿਤੇ। ਤੇ ਦੂਜੀਆਂ ਧਿਰਾਂ ਵੀ ਬੋਲ ਕੇ ਜੇ ਭਰੇ ਹੋ ਗਿਆ, ਕੱਲੀ ਬੀਜੇਪੀ ਪੈਰ ਝਾੜ ਆਉਂਦੀ ਆ, ਉਹ ਵੀ ਡਰਾਮਾ। ਮੈਨੂੰ ਸਮਝ ਨਹੀਂ ਆਉਂਦਾ ਕਿ ਇੱਥੇ ਤੁਸੀਂ ਕਹੇ ਜੀ ਸੀਬੀਆਈ ਦੀ ਮੰਗ ਸਾਡੀ ਜਾਰੀ ਹੈ ਜੀ, ਅਸੀਂ ਇਨਸਾਫ ਦਵਾਵਾਂਗੇ, ਅਗਲੇ ਉਧਰ ਵਾਲੇ ਮੂੰਹ ਨਹੀਂ ਕਰ ਰਹੇ ਹੁਣ। ਸਹੀ ਹੈ ਨਾ। ਸੋ ਇਸ ਲਈ ਇਹ ਸਾਰੇ ਵਰਤਾਰੇ ਦੇ ਵਿੱਚ ਇਹ ਆਪਣਾ ਰਾਜਨੀਤੀ ਗੋਟੀਆਂ ਫਿੱਟ ਕਰਨ ਦੇ ਲਈ ਨਵੇਂ ਤਰੀਕੇ ਲੈ ਕੇ ਆਉਂਦੇ। ਹੁਣ ਆਮ ਆਦਮੀ ਪਾਰਟੀ ਨੇ ਤਰੀਕਾ ਅਪਣਾਇਆ ਕਿ ਆਪਾਂ ਇੱਕ ਦਿਨ 'ਚ 1600 ਨੁੱਕੜ ਬੈਠਕਾਂ, ਨੁੱਕੜ ਰੈਲੀਆਂ ਕਰੋ। ਜੀ ਜੀ। ਤੇ ਉਹਦੇ ਨਾਲ ਆਪਾਂ ਵੱਡੇ ਪਲੇਟਫਾਰਮਾਂ ਦੇ ਉੱਤੇ ਆਪਣੇ ਵੱਡੇ ਚਿਹਰੇ ਤਾਰ ਕੇ ਉਹਨਾਂ ਵੱਲੋਂ ਪ੍ਰਚਾਰ ਕਰੋ। ਪ੍ਰਚਾਰ 'ਚ ਮਹਾਰਤ ਹੈ ਬਈ। ਪੈਰਲਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਫਾਰਮੂਲਾ ਰੱਖਿਆ ਹੋਇਆ ਕਿ ਹਰ ਰੋਜ਼ ਇੱਕ ਵਿਭਾਗ ਦਾ ਮੰਤਰੀ ਨਾਲ ਬਿਠਾਓ ਤੇ ਇੱਕ ਵਿਭਾਗ ਦੀ ਪ੍ਰੈਸ ਕਾਨਫਰੰਸ ਕਰੋ ਜੀ। ਬਈ ਜੇ 4 ਸਾਲ ਕੰਮ ਕਰਕੇ ਤੁਹਾਨੂੰ ਇਹ ਗਿਣਾਉਣੇ ਪੈ ਰਹੇ ਨੇ, ਕੰਮ ਕੀਤੇ ਵੀ ਹਨ ਕਿ ਨਹੀਂ? ਜੀ ਸਹੀ ਗੱਲ। ਤਾਂ ਲੋਕ ਕਹਿਣਗੇ ਹਾਂ ਬਾਈ ਸਾਡੇ ਆਹ ਹੋ ਗਿਆ, ਸਿੱਖਿਆ ਕ੍ਰਾਂਤੀ ਤੁਹਾਡੀ ਪਖਾਨਿਆਂ 'ਚ ਵੜ ਗਈ ਹੈ ਨਾ, ਸਿਹਤ ਕ੍ਰਾਂਤੀ ਦਾ ਜਨਾਜ਼ਾ ਨਿਕਲ ਗਿਆ, ਤੁਸੀਂ ਆਪ ਫੋਰਟਿਸਟਾਂ 'ਚ ਇਲਾਜ ਕਰਾਉਂਦੇ ਹੋ, ਤੁਹਾਡੇ ਮੰਤਰੀ ਵਿਦੇਸ਼ਾਂ ਨੂੰ, ਰਾਜ ਸਭਾ ਮੈਂਬਰ ਵਿਦੇਸ਼ਾਂ ਨੂੰ ਭੱਜ ਰਹੇ ਨੇ ਇਲਾਜ ਕਰਾਉਣ। ਤੇ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਕਿਉਂ ਨਹੀਂ ਇਲਾਜ ਹੁੰਦਾ? ਲੋਕ ਤਾਂ ਦੱਸਣ ਲੱਗੇ 10 ਲੱਖ ਵਾਲਾ ਕਾਰਡ ਤੁਹਾਡਾ PGI ਨਹੀਂ ਚੱਲਦਾ। PGI ਤੋਂ ਉੱਪਰ ਹੋਰ ਕੀ ਹੈ ਗਰੀਬਾਂ ਕੋਲ? ਤੇ ਫਿਰ ਇਹਦਾ ਮਤਲਬ ਤੁਸੀਂ ਲੋਕਾਂ ਨਾਲ ਮਜ਼ਾਕ ਕਰ ਰਹੇ ਹੋ। ਤੇ ਉਸੇ ਲੜੀ ਦੇ ਵਿੱਚ ਜਨਾਬ ਸਿੱਖਿਆ ਵਿਭਾਗ ਦਾ ਵੀ ਹਿਸਾਬ ਕਿਤਾਬ ਲੈ ਕੇ ਬੈਠ ਗਏ, ਨਾਲ ਮੰਤਰੀ ਨੂੰ ਬਿਠਾ ਲਿਆ। ਕੱਲ ਸਨੌਰ ਗਏ ਸੀ, ਅੱਜ ਨੰਗਲ ਵੀ ਜਾਣਗੇ, ਵਿਕਾਸ ਰੈਲੀਆਂ ਕਰ ਰਹੇ ਨੇ, ਉਦਘਾਟਨ ਕਰ ਰਹੇ ਨੇ, ਨੀਂਹ ਪੱਥਰ ਰੱਖ ਰਹੇ ਨੇ। ਤੇ ਨੀਂਹ ਪੱਥਰ ਨੂੰ ਇੰਝ ਦਿਖਾਉਂਦੇ ਨੇ ਕਿ ਉਦਘਾਟਨ ਵੀ ਹੋ ਗਿਆ, ਕੰਮ ਬਣ ਗਿਆ। ਨਾ ਸਾਨੂੰ ਮੈਡੀਕਲ ਕਾਲਜ ਲੱਭ ਰਹੇ ਨੇ, ਨਾ ਸਾਨੂੰ ਮਾਲਵਾ ਨਹਿਰ ਲੱਭ ਰਹੀ ਆ, ਨਾ ਸਾਨੂੰ ਅਜੇ ਤੱਕ ਕੁਝ ਲੱਭਿਆ। ਸਹੀ ਗੱਲ। ਜਦੋਂ ਜੀ ਇਹਨਾਂ ਨੇ ਕੱਲ ਮੇਜ਼ ਕੁਰਸੀ ਲਾ ਕੇ ਕਿਹਾ ਵੀ ਕਿ ਅਸੀਂ ਸਿੱਖਿਆ ਦੇ ਮਾਮਲੇ ਦੇ ਵਿੱਚ ਇੰਨਾ ਕਰੋੜ ਬਜਟ ਰੱਖ ਲਿਆ, ਇੰਨੇ ਸਕੂਲ ਬਣਾਤੇ, ਇੰਨਾ ਆਹ ਕਰਤਾ, ਉਹਦੇ ਵਿੱਚ ਕਹਿੰਦੇ ਵੀ ਮੈਂ ਸੈਂਟਰ ਨੂੰ ਲਿਖ ਕੇ ਭੇਜਤਾ ਕਿ ਮਾਸਟਰਾਂ ਦਾ ਪੜ੍ਹਾਉਣ ਦਾ ਕੰਮ ਹੈ, ਉਹਨਾਂ ਦੀ ਡਿਊਟੀ ਜਨਗਣਨਾ 'ਚ ਨਹੀਂ ਲਾਉਣੀ, ਤੁਹਾਨੂੰ ਹੋਰ ਬੰਦੇ ਦੇ ਦਿਆਂਗੇ। ਚੰਗੀ ਗੱਲ ਹੈ ਮਾਨ ਸਾਹਿਬ, ਪਰ ਤੁਸੀਂ ਇਹ ਤਾਂ ਦੱਸ ਦਿਓ ਕਿ ਜਦੋਂ ਤੁਸੀਂ ਡਿਊਟੀਆਂ ਲਾਉਂਦੇ ਹੋ ਕਿ ਮਾਸਟਰੋ ਸੀਟੀਆਂ ਮਾਰੋ, ਬੱਸਾਂ 'ਚ ਬੰਦੇ ਚੜਾਓ, ਜਦ ਕੀ ਸੀ? ਸਹੀ ਗੱਲ ਹੈ, ਬਿਲਕੁਲ। ਜਦ ਨਹੀਂ ਦਿਖਦਾ। ਤੁਸੀਂ ਮਾਸਟਰਾਂ ਦੀ ਡਿਊਟੀਆਂ ਸਿਰਫ ਪੜ੍ਹਨ ਤੇ ਲਾਓ, ਦਓ ਨਾ ਗਰੰਟੀ। ਤੁਸੀਂ ਵੀ ਆਪਣੇ ਆਪ ਨੂੰ ਚਿੱਠੀ ਲਿਖ ਲਓ ਇੱਕ। ਜੀ 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 ਬਿਲਕੁਲ। ਦੂਸਰੇ ਪਾਸੇ ਚੰਗੀ ਗੱਲ ਹੈ ਮਾਨ ਸਾਹਿਬ, ਤੁਸੀਂ ਕਿਹਾ ਕਿ ਜੇ ਮਾਸਟਰ ਗੈਰ ਹਾਜ਼ਰ ਤਾਂ ਜਦੇ DO ਕੋਲ ਸ਼ਿਕਾਇਤ ਜਾਵੇ। ਚੰਗੀ ਗੱਲ ਹੈ ਜੇ ਮਤਲਬ ਬੱਚਾ ਗੈਰ ਹਾਜ਼ਰ ਤਾਂ ਉਹਦੇ ਮਾਪਿਆਂ ਕੋਲ ਸ਼ਿਕਾਇਤ ਜਾਵੇ। ਮਾਸਟਰਾਂ ਦਾ ਅਧਿਕਾਰ ਖੇਤਰ ਸਕੂਲ, ਸਹੀ ਗੱਲ ਹੈ। ਮਾਸਟਰਾਂ ਦਾ ਕਿਰਤ ਦਾ ਸੈਂਟਰ ਸਕੂਲ, ਜਿੱਥੇ ਮਾਸਟਰਾਂ ਦੀ ਹਾਜ਼ਰੀ ਜ਼ਰੂਰੀ ਹੈ, 9 ਤੋਂ 2 ਹੈ, 9 ਤੋਂ 3 ਹੈ, 7 ਤੋਂ 2 ਹੈ, 7 ਤੋਂ 3 ਹੈ, ਜੋ ਵੀ ਟਾਈਮ ਹੈ, ਉੱਥੇ ਹਾਜ਼ਰ ਚਾਹੀਦੇ ਨੇ। ਚੁਣਿਆ ਤਾਂ ਲੋਕਾਂ ਨੇ ਤੁਹਾਨੂੰ ਵੀ ਹੈ ਜੀ, ਤੁਸੀਂ ਦਫ਼ਤਰ ਦੀਆਂ ਪੌੜੀਆਂ ਚੜ੍ਹੇ। ਸਹੀ ਹੈ, ਬਿਲਕੁਲ। ਤੁਹਾਡੇ ਲਈ ਵੀ ਅਸੀਂ ਸਕੱਤਰੇਤ ਬਣਾਇਆ, ਸਿਵਲ ਸਕੱਤਰੇਤ, ਸਿਵਲ ਸੈਕਟਰੀਏਟ 'ਚ ਤੁਹਾਡੀ ਵੀ ਇੱਕ ਮੰਜ਼ਿਲ ਤੇ ਪੂਰਾ ਦਬਦਬਾ ਹੈ, ਤੁਹਾਡੇ ਲਈ ਵੀ ਤਾਮਝਾਮ ਲੱਗਿਆ ਹੈ, ਤੁਹਾਡੇ ਮਗਰ ਵੀ ਹੈ ਨਾ ਦਰਵਾਜ਼ਾ ਖੋਲਣ ਵਾਲੇ ਬੰਦੇ ਰੱਖੇ ਨੇ, ਤੁਹਾਡੇ ਮੰਤਰੀਆਂ ਲਈ ਵੀ ਰੱਖੇ ਨੇ, ਉਸ ਤੋਂ ਬਾਅਦ ਤੁਹਾਡੇ ਬਾਬੂਆਂ ਲਈ ਵੀ ਰੱਖੇ ਨੇ। ਬਿਲਕੁਲ ਹੈ ਉੱਥੇ ਕੋਈ। 4 ਸਾਲਾਂ ਦੇ ਵਿੱਚ ਜੇ ਭਗਵੰਤ ਮਾਨ ਨੇ 365 ਦਿਨ ਵੀ ਪੌੜੀਆਂ ਚੜੀਆਂ ਹੋਣ ਤਾਂ ਮੈਨੂੰ ਦੱਸ ਦਿਓ। ਮੈਂ ਸ਼ਾਇਦ ਗਲਤ ਕਹੇਗਾ, 365 ਨਹੀਂ, 4 ਸਾਲਾਂ 'ਚ 30 ਦਿਨ ਵੀ ਪੌੜੀਆਂ ਚੜੀਆਂ ਹੋਣ। ਠੀਕ ਹੈ, ਅੱਛਾ, ਵਾਹ, ਐਡਾ ਤਗੜਾ ਰਿਕਾਰਡ। 30 ਦਿਨ ਜੇ ਮੁੱਖ ਮੰਤਰੀ ਆਪਣੇ ਦਫ਼ਤਰ ਵੜਿਆ ਹੋਵੇ ਜੀ। ਤੁਸੀਂ ਕਹਿੰਦੇ ਹੁੰਦੇ ਸੀ ਕਿ ਕੈਪਟਨ ਫਾਰਮ ਹਾਊਸ ਤੋਂ ਚਲਾਉਂਦਾ, ਬਾਦਲ ਸਰਕਾਰੀ ਘਰੋਂ ਚਲਾਉਂਦਾ, ਹੁਣ ਕਿੱਥੋਂ ਚੱਲਦਾ ਪੰਜਾਬ? ਸਰਕਾਰੀ ਰਹਿਸ਼ ਤੋਂ। ਤੇ ਜੇ ਤੁਸੀਂ ਨਹੀਂ ਦਫ਼ਤਰ ਵੜਦੇ, ਤੁਹਾਡੇ ਮੰਤਰੀ ਕਿਉਂ ਵੜਨਗੇ? ਅਮਲਾ ਕਿਉਂ ਆਊਗਾ? ਤੇ ਜੇ ਮੰਤਰੀ ਨਹੀਂ ਵੜਦੇ ਤਾਂ ਬਾਬੂ ਸਾਰੇ ਫਾਈਲਾਂ ਲੈ ਕੇ ਤੁਹਾਡੇ ਘਰਾਂ 'ਚ ਗੇੜੇ ਮਾਰਦੇ ਨੇ। ਤੁਹਾਡੇ ਘਰਾਂ 'ਚ ਕਿਉਂ? ਉਹ ਤਾਂ ਦਿੱਲੀ ਵਾਲੇ ਦੇ ਘਰਾਂ 'ਚ ਵੀ ਜਾਂਦੇ ਨੇ ਵਿਚਾਰੇ, ਉਹਨਾਂ ਦਾ ਕੀ ਹੈ? ਸਹੀ ਗੱਲ, ਬਿਲਕੁਲ।
ਹੁਣ ਪੰਜਾਬ ਦਾ ਇੱਕ ਬੰਦਾ ਅੰਮ੍ਰਿਤਸਰ ਤੋਂ ਆਵੇ, ਇੱਕ ਹੋਰ ਫਾਜ਼ਿਲਕਾ ਤੋਂ ਆਵੇ, ਇੱਕ ਮਾਨਸੇ ਤੋਂ ਆਵੇ, ਇੱਕ ਬਠਿੰਡੇ ਤੋਂ ਆਵੇ, ਹੈਨਾ, ਉਹ ਆਵੇ ਕਿ ਜੀ ਮੈਂ ਫਲਾਣੇ ਮੰਤਰੀ ਕੋਲ ਕੰਮ ਕਰਨਾ। ਜੇ ਮੰਤਰੀ ਕੁਰਸੀ ਤੇ ਬੈਠਾ ਹੋਊ ਸਹੀ ਗੱਲ ਤਾਂ ਉਹ ਅੱਗੇ ਸੈਕਟਰੀ ਨੂੰ ਦਊ, ਸੈਕਟਰੀ ਅੱਗੇ ਬਾਬੂ ਨੂੰ ਭੇਜੂ ਤੇ ਕੰਮ ਹੋ ਕੇ ਚੱਲ ਜੂ। ਜਦੋਂ ਤੁਸੀਂ ਸੈਕਟਰੀਏਟ 'ਚ ਬੈਠਣਾ ਹੀ ਨਹੀਂ, ਇੱਕ ਵਿਭਾਗ ਤੋਂ ਦੂਏ ਵਿਭਾਗ ਕੋਲ ਜਾਣਾ ਹੋਵੇ, ਦੂਆ ਮੰਤਰੀ ਹੋਵੇ, ਉਹਦਾ ਸੈਕਟਰੀ ਹੋਵੇ, ਸਰ ਜਦੋਂ ਹੈ ਹੀ ਨਹੀਂ ਬੰਦਾ, ਕੋਠੀਆਂ 'ਚ ਗੜੀਆਂ ਮਾਰਦੇ ਫਿਰੀ ਜਾਓ। ਸਹੀ ਗੱਲ ਹੈ, ਬਿਲਕੁਲ ਤੁਰੇ ਫਿਰੋ ਉੱਥੇ। ਤੇ ਜਨਾਬ ਹੁਣ ਕਿਹਨੂੰ SMS ਕਰੀਏ ਕਿ ਤੁਸੀਂ ਗੈਰ ਹਾਜ਼ਰ ਹੋ? ਨਹੀਂ, ਉੱਥੇ ਐਡੀ ਬੜੀ ਬਿਲਡਿੰਗ ਬਣਾਈ ਆਪਾਂ, PG ਖੋਲ ਦੋ, ਮੁਰਗੀਖਾਨਾ ਖੋਲ ਦੋ, ਕਮਾਈ ਤਾਂ ਹੋਵੇ ਪੰਜਾਬ ਦੇ ਖਜ਼ਾਨੇ ਨੂੰ, ਕਿਰਾਏ ਤੇ ਚੜਾ ਦੋ। ਸੋ ਇਸ ਲਈ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਹੈ ਜਨਾਬ। ਪੰਜਾਬ ਸਾਰਾ ਕੁਝ ਦੇਖ ਰਿਹਾ ਤੁਹਾਡਾ, ਸਹੀ ਗੱਲ, ਹਿਸਾਬ ਕਿਤਾਬ ਲੱਗੂਗਾ। ਇਹ ਵੱਖਰੀ ਗੱਲ ਹੈ ਕਿ ਤੁਸੀਂ ਆਪਣਾ ਹਿਸਾਬ ਕਿਤਾਬ ਇਸ ਤਰ੍ਹਾਂ ਫਿੱਟ ਕਰ ਰਹੇ ਹੋ ਕਿ ਜੇ ਅਸੀਂ ਨਹੀਂ ਤਾਂ ਆਪਣੇ ਹੋਰ ਆਕਾਵਾਂ ਨੂੰ ਫਾਇਦਾ ਦੇ ਦੀ, ਜਿਨ੍ਹਾਂ ਨੇ ਸੰਘੀ ਨੱਪੀ ਆ ਤੁਹਾਡੀ ਤੇ ਨਾਲੇ ਪਲੋਸੀ ਵੀ ਜਾਂਦੇ ਆ ਤੁਹਾਨੂੰ। ਬਿਲਕੁਲ। ਇਸ ਲਈ ਪੰਜਾਬ ਬਹੁਤ ਖਤਰਨਾਕ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਡਰਾਮੇਬਾਜ਼ਾਂ ਦੀ ਸਰਕਾਰ ਹੈ ਤੇ ਡਰਾਮੇ ਲਗਾਤਾਰ ਅਜੇ 1 ਸਾਲ ਹੋਰ ਦੇਖਣ ਨੂੰ ਮਿਲਣਗੇ ਤੁਹਾਨੂੰ। ਹਾਂਜੀ ਬਿਲਕੁਲ। ਆਪ ਤਾਂ ਜਿਹੜਾ ਕੰਮ ਕਰੀ ਜਾਂਦੇ ਗਾਂ ਆਪਦੇ ਚਹੇਤਿਆਂ ਲਈ ਰਾਹ ਤਿਆਰ ਕਰੀ ਜਾਂਦੇ, ਬਸ ਬਾਅਦ ਦੇ ਵਿੱਚ ਐਸ਼ ਕਰੀ ਜਾਣਗੇ, ਕੋਈ ਬੁਲਾਉਣ ਚਲਾਉਣ ਵਾਲਾ ਰਹਿਣਾ ਨਹੀਂਗਾ ਜੀ। ਅਗਲੀ ਗੱਲ ਕਰੀਏ ਕੌਮਾਂਤਰੀ ਮਸਲੇ ਦੀ, ਕਿਉਂਕਿ ਆਪਾਂ ਲਗਾਤਾਰ ਇਹਨਾਂ ਮਸਲਿਆਂ ਦੇ ਉੱਤੇ ਚਰਚਾ ਕਰ ਰਹੇ ਹਾਂ। ਸ਼ਰਮਾ ਜੀ, ਈਰਾਨ ਤੇ ਹਮਲੇ ਦਾ ਕਹਿੰਦੇ ਕਾਰਨ ਲੱਭ ਗਿਆ, ਬੜੀ ਚਰਚਾ ਹੋ ਰਹੀ ਹੈ ਇਹਦੇ ਤੇ ਵੀ। ਦੇਖੋ, ਪਹਿਲੂ ਬਹੁਤ ਗੰਭੀਰ ਹੈ। 1 ਮਹੀਨੇ ਤੋਂ ਉੱਪਰ ਵਕਵਾ ਹੋ ਗਿਆ ਇਸ ਜੰਗ ਨੂੰ। ਸਹੀ ਗੱਲ ਹੈ। ਜਿਹੜਾ ਬੰਦਾ ਕਹਿੰਦਾ ਮੇਰੇ ਕੋਲ ਮਹਾਰਤ ਹੈ ਕਿ ਮੈਂ ਭਾਰਤ ਪਾਕਿਸਤਾਨ ਦੀ ਜੰਗ ਐਂ ਚੁਟਕੀ ਮਾਰ ਕੇ ਰਕਵਾਤੀ, ਮੈਂ ਫਲਾਣੀ ਜੰਗ ਰਕਵਾਈ, ਮੈਂ 4 ਜੰਗਾਂ ਰਕਵਾਤੀਆਂ, ਮੈਂ ਰੂਸ ਯੂਕਰੇਨ ਦੀ ਜੰਗ ਵੀ ਬਸ ਮੱਠੀ ਪਾਤੀ, ਮੈਂ ਉਹ ਕਰ ਤੋਂ ਆਪਣੀ ਜੰਗ ਹੀ ਰਕਾ ਹੋਈ। ਰਕਾ ਕੀ ਹੋਈ? ਜੇ ਜੰਗ ਰਕਾਉਣ ਦੀ ਉਹ ਮਹਾਰਤ ਹੋਵੇ, ਜੰਗ ਸ਼ੁਰੂ ਕਿਉਂ ਹੋਵੇ? ਨਹੀਂ ਹੁੰਦੀ। ਸਹੀ। ਤੁਸੀਂ ਆਪ ਸਿਹੜੀ। ਸਹੀ ਗੱਲ ਹੈ। ਹੁਣ ਤੋਂ ਬਲਦੀ ਚੋਂ ਨਿਕਲ ਨਹੀਂ ਹੋ ਰਿਹਾ, ਹੁਣ ਤੁਸੀਂ ਫਸ ਗਏ ਹੋ ਚੱਕਰਵਿਊਹ ਦੇ ਵਿੱਚ। ਪਰ ਨਹੀਂ, ਜੇ ਉਹਨਾਂ ਨੂੰ ਸੁਣੋ ਤਾਂ ਉਹ ਕਹਿੰਦੇ ਵੀ ਕਿ ਮੇਰਾ ਤਾਂ ਇੱਕੋ ਇੱਕ ਤਰੀਕਾ ਹੈ ਕਿ ਮੇਰੀ ਇੱਛਾ ਹੈ, ਟਰੰਪ ਸਾਹਿਬ ਕਹਿੰਦੇ ਕਿ ਮੈਂ ਤੇਲ ਤੇ ਕਬਜ਼ਾ ਕਰਨਾ ਹੈ ਈਰਾਨ ਤੇ। ਜੀ ਸਹੀ ਹੈ। ਲੋਕ ਤਾਂ ਸਮਝਦੇ ਸੀਗੇ ਕਿ ਠੀਕ ਹੈ ਵੀ ਸ਼ਾਇਦ ਇਜ਼ਰਾਈਲ ਦੇ ਨਾਲ ਮਿਲ ਕੇ ਐਪਸਟੀਨ ਫਾਈਲਾਂ ਦੇ ਵਿੱਚੋਂ ਆਪਣੇ ਪੰਨੇ ਵਾਪਸ ਲੈਣ ਦੇ ਲਈ, ਆਪਣਾ ਨਾਂ ਲੁਕਾਉਣ ਦੇ ਲਈ ਕਾਰਵਾਈਆਂ ਹੋ ਰਹੀਆਂ। ਕੁਝ ਕਹਿੰਦੇ ਸੀ ਕਿ ਪਰਮਾਣੂ ਊਰਜਾ ਦੇ ਲਈ ਹੋ ਰਹੀਆਂ, ਕੁਝ ਕਹਿੰਦੇ ਹੋਮੇ ਦੇ ਲਈ ਹੋ ਰਹੀ ਹੈ। ਪਰ ਗੱਲ ਜੇ ਵੈਸੇ ਤਾਂ ਟਰੰਪ ਦੀਆਂ ਗੱਲਾਂ ਤੇ ਅੱਜ ਕੱਲ੍ਹ ਲੋਕ ਯਕੀਨ ਘੱਟ ਕਰ ਰਹੇ ਨੇ ਕਿ ਉਹ ਪਤਾ ਨਹੀਂ ਸਵੇਰੇ ਕੀ ਬੋਲਦੇ ਨੇ, ਦੁਪਹਿਰੇ ਕੀ, ਸ਼ਾਮੀ ਕੀ। ਪਰ ਫਿਰ ਵੀ ਉਹਨਾਂ ਦੀ ਆਹ ਗੱਲ ਗੌਰ ਕਰਨ ਵਾਲੀ ਹੈ ਜਿਹੜੀ ਉਹਨਾਂ ਨੇ ਖੁਦ ਕਹੀ ਹੈ ਕਿ ਹਾਂ, ਮੇਰੀ ਇੱਕੋ ਇੱਕ ਇੱਛਾ ਹੈ ਕਿ ਮੈਂ ਈਰਾਨ ਦੇ ਤੇਲ ਦੇ ਉੱਤੇ ਮੇਰਾ ਕਬਜ਼ਾ ਹੋ ਜਾਵੇ। ਠੀਕ ਹੈ। ਅੱਛਾ। ਕਹਿੰਦੇ ਖਰਗਦੀਪ ਤੋਂ ਲੈ ਕੇ ਮੈਂ ਉਹਨਾਂ ਦੇ ਸਾਰੇ ਤੇਲ ਭੰਡਾਰਾਂ ਤੇ ਕਬਜ਼ਾ ਕਰਨਾ ਚਾਹੁੰਦਾ। ਹੁਣ ਖਰਗਦੀਪ ਕੀ ਹੈ? ਜਿੱਥੋਂ 90% ਤੇਲ ਨਿਕਲ ਕੇ ਈਰਾਨ ਤੋਂ ਬਾਹਰ ਜਾਂਦਾ ਹੈ। ਸਹੀ ਹੈ। 90% ਉਹਨਾਂ ਦਾ ਤੇਲ ਦਾ ਮੁੱਖ ਸਰੋਤ ਉਹ ਹੈ। ਹੁਣ ਟਰੰਪ ਦਮ ਭਰਦਾ ਕਿ ਉੱਥੇ ਜੀ ਉਹ ਕਮਜ਼ੋਰ ਨੇ ਜੀ, ਮੈਂ ਆਪਣੇ ਸੈਨਿਕਾਂ ਦੀ ਟੁਕੜੀਆਂ ਭੇਜ ਰਿਹਾ ਜੀ, ਮੈਂ ਉਹਦੇ ਨਾਲ ਕਬਜ਼ਾ ਕਰ ਰਿਹਾ ਜੀ। ਹੁਣ ਮੈਂ ਦੇਖ ਰਿਹਾ ਸੀਗਾ ਕਿ ਉਹਨਾਂ ਨੇ ਫਾਈਨੈਂਸ਼ੀਅਲ ਟਾਈਮਜ਼ ਨੂੰ ਇੱਕ ਇੰਟਰਵਿਊ ਦਿੱਤੀ ਹੈ। ਫਾਈਨੈਂਸ਼ੀਅਲ ਟਾਈਮਜ਼ ਦੇ ਇੰਟਰਵਿਊ ਦੇ ਵਿੱਚ ਟਰੰਪ ਕਹਿੰਦੇ ਨੇ ਕਿ ਸੱਚ ਕਹਾਂ ਤਾਂ ਮੇਰੀ ਪਸੰਦੀਦਾ ਚੀਜ਼ ਈਰਾਨ ਦਾ ਤੇਲ ਹੈ ਜੀ। ਇਸ ਉੱਤੇ ਕਬਜ਼ੇ ਦੇ ਲਈ ਅਮਰੀਕਾ ਦੇ ਕੋਲ ਕਈ ਬਦਲ ਨੇ, ਕਈ ਤਰੀਕੇ ਨੇ। ਪਰ ਕਹਿੰਦੇ ਮੈਨੂੰ ਅਫਸੋਸ ਹੈ ਕਈ ਅਮਰੀਕੀ ਲੋਕ ਇਹ ਨਹੀਂ ਸਮਝਦੇ, ਕਹਿੰਦੇ ਉਹ ਮੂਰਖ ਨੇ, ਉਹਨਾਂ ਨੂੰ ਕੀ ਪਤਾ ਮੈਂ ਕੀ ਕਰ ਰਿਹਾ ਉਹਨਾਂ ਲਈ। ਮਾਦਾ ਬਈ, ਜਿਨ੍ਹਾਂ ਲਈ ਕਰਨਾ ਚਾਹੁੰਦੇ ਉਹਨਾਂ ਨੂੰ ਸਮਝ ਪਤਾ ਨਹੀਂ। ਸਹੀ ਗੱਲ ਹੈ। ਤੇ ਤੁਹਾਨੂੰ ਇਹ ਸਾਰਾ ਕੁਝ ਪਤਾ ਹੈ। ਹੁਣ ਇਹਦਾ ਮਤਲਬ ਕੀ, ਇਹ ਹਮਲਾ ਸਿਰਫ ਤੇਲ ਲਈ ਹੋਇਆ ਜਾਂ ਇਹ ਤੋਂ ਅੱਗੇ? ਇੱਕ ਰਿਪੋਰਟ ਕਹਿ ਰਹੀ ਹੈ ਕਿ ਅਮਰੀਕਾ ਦੀ ਈਰਾਨ ਦੇ ਵਿੱਚ ਦਾਖਲ ਹੋ ਕੇ ਯੂਰੇਨੀਅਮ ਤੇ ਕਬਜ਼ਾ ਕਰਨ ਦੀ ਤਿਆਰੀ ਹੋ ਗਈ। ਠੀਕ ਹੈ। ਉਹ ਇਹ ਵੀ ਪਹਿਲੂ ਬੜਾ ਸਮਝਣਯੋਗ ਹੈ ਕਿ ਕੀ ਇਹ ਸਥਿਤੀ ਹੈ। ਉਹ ਕਹਿੰਦੇ ਕਿ ਅਮਰੀਕਾ ਦੀ ਅਖਬਾਰ ਹੈ ਇੱਕ ਵੱਡੀ, ਤੁਸੀਂ ਮੇਰੇ ਨਾਲੋਂ ਵੱਧ ਜਾਣਦੇ ਹੋਗੇ, ਦਾ ਵਾਲ ਸਟਰੀਟ ਜਰਨਲ। ਹਾਂਜੀ, ਦੀ ਵਾਲ ਸਟਰੀਟ। ਹਾਂਜੀ, ਦਾ ਵਾਲ ਸਟਰੀਟ ਜਰਨਲ ਦੀ ਇਹ ਰਿਪੋਰਟ ਹੈ। ਉਹ ਕਹਿੰਦੇ ਵੀ ਕਿ ਇਹ ਦਮ ਭਰ ਰਹੇ ਨੇ ਟਰੰਪ ਹੋਰੀ ਕਿ ਅਸੀਂ ਜਿੰਨਾ ਨੁਕਸਾਨ ਕੀਤਾ ਉਹਦੇ ਵਿੱਚ ਅਸੀਂ ਉਹਨਾਂ ਦੇ ਯੂਰੇਨੀਅਮ ਸੈਂਟਰਾਂ ਨੂੰ ਖਤਮ ਤਾਂ ਕਰਤਾ, ਪਰ ਉਹ ਅਜੇ ਖਤਮ ਨਹੀਂ ਹੋਏ। ਨਾਲੇ ਖਤਮ ਕਰਤਾ, ਨਾਲੇ ਅਸੀਂ ਲੜਾਈ ਜਿੱਤ ਲਈ ਹੈ ਨਾ, ਨਾਲੇ ਈਰਾਨ ਸਮਝੌਤੇ ਲਈ ਤਿਆਰ ਹੈ, ਨਾਲੇ ਮਹੀਨੇ ਤੋਂ ਉੱਪਰ ਹੋ ਗਿਆ, ਅਜੇ ਵੀ ਉਹ ਅਸੀਂ 10 ਦਿਨ ਲਈ ਹੁਣ ਮਿਜ਼ਾਈਲਾਂ ਉਹਨਾਂ ਦੇ ਪਰਮਾਣੂ ਊਰਜਾ ਸਰੋਤਾਂ ਤੇ ਨਹੀਂ ਦਾਗਾਂਗੇ। ਉਹ ਅਸੀਂ ਤੇਲ ਤੇ ਵੀ ਕਬਜ਼ਾ ਕਰਨਾ, ਖਰਗਦੀਪ ਤੇ ਵੀ ਕਰਨਾ, ਅਸੀਂ ਰਾਹ ਵੀ ਖਲਾਉਣਾ ਹੋਰਮੁਜ਼ਦ ਵਾਲਾ, ਅਸੀਂ ਹੁਣ ਉਹਨਾਂ ਦਾ ਯੂਰੇਨੀਅਮ ਵੀ ਜ਼ਬਤ ਕਰਨਾ ਹੈ ਤੇ ਉਹ ਅਸੀਂ
ਇਜ਼ਰਾਈਲ ਤੇ ਇਹਦੇ ਵੱਲੋਂ ਮਿਜ਼ਾਈਲਾਂ ਦਾਗੀਆਂ ਵੀ ਜਾ ਰਹੀਆਂ। ਉਹ ਕਹਿੰਦਾ ਠੀਕ ਹੈ ਫਿਰ ਆਈ ਜਾਓ, ਤੁਸੀਂ ਹਮਲੇ ਕਰ ਰਹੇ ਹੋ ਤਾਂ ਮੈਂ ਹੁਣ ਅਮਰੀਕੀ ਯੂਨੀਵਰਸਿਟੀਆਂ ਦੇ ਹਮਲੇ ਕਰੂੰਗਾ ਜੀ। ਉਹ ਇੱਥੋਂ ਤੱਕ ਆ ਗਿਆ। ਜਦੋਂ ਕਿ ਰੂਸ, ਚੀਨ ਤੇ ਉਸ ਤੋਂ ਬਾਅਦ ਹੁਣ ਆਸਟ੍ਰੇਲੀਆ, ਉਸ ਤੋਂ ਬਾਅਦ ਨਿਊਜ਼ੀਲੈਂਡ, ਕਿੰਨੇ ਮੁਲਕ ਝਾੜਾਂ ਵੀ ਮਾਰਨ ਲੱਗੇ, ਮਤਲਬ ਅਮਰੀਕਾ ਨੂੰ ਸਿੱਧੇ ਰੂਪ ਚ ਕਿ ਤੁਸੀਂ ਗਲਤ ਕਰ ਰਹੇ ਹੋ ਜੀ। ਹੋਰ ਕਿੰਨੇ ਮੁਲਕ ਉੱਠ ਕੇ ਖੜੇ ਹੋਣ ਲੱਗ ਪਏ। ਸੋ ਇਸ ਲਈ ਸਥਿਤੀ ਕਾਫੀ ਉਹ ਹੈ। ਇਹਦੇ ਵਿੱਚੋਂ ਮੈਂ ਆਹ ਪਹਿਲੂ ਜਦੋਂ ਦੇਖਦਾ ਕਿ ਹਾਂ ਇਹਦੇ ਵਿੱਚ ਤੇਲ ਤੋਂ ਲੈ ਕੇ ਯੂਰੇਨੀਅਮ ਤੱਕ ਦੀ ਗੱਲ ਟਰੰਪ ਕਰ ਰਹੇ ਨੇ, ਇਹਦਾ ਮਤਲਬ ਕੀ ਇਹ ਊਰਜਾ ਸਰੋਤ ਤੇ ਹੋਰ ਸਰੋਤਾਂ ਦੇ ਉੱਤੇ ਕਬਜ਼ੇ ਦੀ ਉਹ ਲੜਾਈ ਹੈ ਸਹੀ, ਜਾਂ ਲੜਾਈ ਇਜ਼ਰਾਈਲ ਲੜ ਰਿਹਾ ਤੇ ਟਰੰਪ ਉਹਦਾ ਸਿਰਫ ਇੱਕ ਹਥਿਆਰ ਬਣ ਕੇ ਰਹਿ ਗਏ ਨੇ ਕਿਉਂਕਿ ਕਾਗਜ਼ਾਂ 'ਚ ਨਾਮ ਬੋਲਦਾ। ਇਹ ਤਾਂ ਸਾਡੇ ਵਾਲਿਆਂ ਦੇ ਵੀ ਖਾਸੇ ਕਾਗਜ਼ਾਂ 'ਚ ਨਾਮ ਬੋਲਣ ਲੱਗ ਗਿਆ। ਇੱਥੇ ਸੁਬਰਾਮਨੀਅਮ ਸਵਾਮੀ ਤੋਂ ਲੈ ਕੇ ਕਿੰਨਿਆਂ ਨੇ ਸਵਾਲ ਖੜੇ ਕੀਤੇ ਨੇ ਇਹਨਾਂ ਦੀ ਪਾਰਟੀ ਦੇ ਅੰਦਰ ਦੇ ਜਾਂ ਇਹਨਾਂ ਦੀ ਵਿਚਾਰਧਾਰਾ ਦੇ। ਕਈ ਟਵੀਟ ਅਜਿਹੇ ਸਾਹਮਣੇ ਆ ਰਹੇ ਨੇ ਜਿਹੜੇ ਸਵਾਲ ਖੜੇ ਕਰਦੇ ਨੇ, ਇਹ ਉਹਦਾ ਨਹੀਂ ਜਵਾਬ ਦਿੰਦੇ, ਟਰੰਪ ਉਹਦਾ ਨਹੀਂ ਜਵਾਬ ਦਿੰਦਾ। ਸਵਾਲ ਤਾਂ ਬਹੁਤ ਖੜੇ ਆ ਜਨਾਬ ਜੀ। ਸਹੀ ਹੈ, ਬਿਲਕੁਲ। ਅਗਲੀ ਗੱਲ ਕਰੀਏ, ਜਿਵੇਂ ਤੁਸੀਂ ਟਰੰਪ ਦਾ ਜ਼ਿਕਰ ਕੀਤਾ, ਅਮਰੀਕੀਆਂ ਦੇ ਟਰੰਪ ਦੇ ਨਾਲ ਖਿਲਾਫ ਜਿਹੜਾ ਖੜੇ ਹੋਣ ਦਾ ਦੁਨੀਆ ਤੇ ਅਸਰ ਕੀ ਹੈ? ਲੰਘੇ ਦਿਨੀ ਜਿਹੜੇ ਨੋ ਕਿੰਗਸ ਪ੍ਰੋਟੈਸਟ ਹੋਏ ਨੇ ਉਹਨਾਂ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਹਿੱਸੇਦਾਰੀ ਪਾਈ ਹੈ, ਸ਼ਮੂਲੀਅਤ ਕੀਤੀ ਹੈ। ਦੇਖੋ ਅਮਰੀਕਾ ਦੇ ਨਾਲ ਕੈਨੇਡਾ ਦੇ ਲੋਕ ਵੀ ਨਿਕਲ ਕੇ ਸੜਕਾਂ ਤੇ ਆਏ ਜੀ, ਪਰ ਉਹਨਾਂ ਨੇ ਕਿੰਗ ਸ਼ਬਦ ਨਹੀਂ ਵਰਤਿਆ ਕਿਉਂਕਿ ਉਹਨਾਂ ਦਾ ਕਿੰਗ ਸੁਨੇਹਾ ਆ ਜਾਂਦਾ ਜਿਵੇਂ ਯੂਰਪ ਵਾਲੇ ਨੂੰ ਕਹਿ ਰਹੇ ਹੋਣ ਇੰਗਲੈਂਡ ਵਾਲੇ ਨੂੰ। ਸਹੀ ਗੱਲ। ਇਸ ਲਈ ਉਹਨਾਂ ਨੇ ਆਪਣਾ ਤਰੀਕਾਕਾਰ ਬਦਲਿਆ ਪਰ ਟਰੰਪ ਦੇ ਖਿਲਾਫ ਉਹਨਾਂ ਨੇ ਪ੍ਰਦਰਸ਼ਨ ਕੀਤਾ। ਪਰ ਕੈਨੇਡਾ ਦੇ ਜਾਂ ਹੋਰ ਮੁਲਕਾਂ ਦੇ ਪ੍ਰਦਰਸ਼ਨ ਨਾਲੋਂ ਅਹਿਮ ਸੀ ਪ੍ਰਦਰਸ਼ਨ ਜਿਹੜਾ ਅਮਰੀਕਾ 'ਚ ਹੋਇਆ ਜੀ। ਮਤਲਬ ਮੈਂ ਦੇਖ ਰਿਹਾ ਸੀਗਾ ਕਿ ਜੂਨ 2025 ਫਿਰ ਅਕਤੂਬਰ 2025 ਤੇ ਉਸ ਤੋਂ ਬਾਅਦ ਹੁਣ 28 ਮਾਰਚ 2026 ਇਹ ਪ੍ਰਦਰਸ਼ਨ ਤੀਸਰਾ ਪ੍ਰਦਰਸ਼ਨ ਪਿਛਲੇ ਸਾਰੇ ਪ੍ਰਦਰਸ਼ਨਾਂ ਦਾ ਰਿਕਾਰਡ ਟੁੱਟ ਗਿਆ। ਸਹੀ ਹੈ। 3000 ਤੋਂ ਲੈ ਕੇ 3500 ਦੇ ਕਰੀਬ ਥਾਵਾਂ ਦੇ ਉੱਤੇ ਪ੍ਰਦਰਸ਼ਨ ਹੋਏ। ਠੀਕ ਹੈ ਜੀ। ਜੋ ਮੇਰੇ ਕੋਲ ਹੋ ਸਕਦਾ ਤੁਹਾਡੇ ਕੋਲ ਮੇਰੇ ਨਾਲੋਂ ਵੱਧ ਸਹੀ ਜਾਣਕਾਰੀ ਹੋ ਸਕਦੀ ਹੈ। ਜੋ ਜਾਣਕਾਰੀ ਸਾਡੇ ਕੋਲ ਪਹੁੰਚਾਣ ਕੇ ਪਹੁੰਚੀ ਮੈਂ ਉਹਦੇ ਬਾਰੇ ਨਾਲ ਗੱਲ ਕਰ ਰਿਹਾ। ਹਾਂਜੀ। 3500 ਦੇ ਕਰੀਬ ਥਾਵਾਂ ਦੇ ਉੱਤੇ 50 ਤੋਂ ਵੱਧ ਸੂਬਿਆਂ ਦੇ ਵਿੱਚ ਪ੍ਰਦਰਸ਼ਨ। ਹਾਂਜੀ, ਬਿਲਕੁਲ। 80 ਲੱਖ ਤੋਂ ਵੱਧ ਲੋਕ ਸੜਕਾਂ ਤੇ ਉਤਰੇ। ਕੌਣ ਲੋਕ ਨੇ? ਅਮਰੀਕਾ ਦੇ ਵਸਨੀਕ, ਮੂਲ ਵਾਸੀ, ਇੱਥੋਂ ਦੇ ਸਥਾਨਕ ਲੋਕ, ਇੱਥੋਂ ਦੇ ਰਹਿਣ ਵਾਲੇ, ਇੱਥੋਂ ਦੇ ਚਿੰਤਤ ਲੋਕ। ਇਹਦਾ ਮਤਲਬ ਉਹਨਾਂ ਨੂੰ ਲੱਗ ਰਿਹਾ ਕਿ ਸਾਡਾ ਮੁਖੀ ਗਲਤ ਕਰ ਰਿਹਾ। ਜੀ ਜੀ। ਇਹ ਕਹਿੰਦਾ ਮੈਂ ਤੁਹਾਡਾ ਅੱਗਾ ਸਵਾਰ ਕੇ ਜਾਣਾ। ਉਹ ਕਹਿੰਦੇ ਸਾਡਾ ਭਵਿੱਖ ਖਰਾਬ, ਵਰਤਮਾਨ ਖਰਾਬ ਹੋ ਰਿਹਾ। ਭਵਿੱਖ ਦੀਆਂ ਗੱਲਾਂ ਕਰਦਾ ਕਿ ਪਹਿਲਾਂ ਮੌਜੂਦਾ ਤਾਂ ਸਹੀ ਕਰੋ। ਇਹ ਤੇ ਤੁਸੀਂ ਗਲਤ ਫੈਸਲੇ ਲੈ ਕੇ ਦੁਨੀਆ 'ਚ ਦੁਸ਼ਮਣ ਪੈਦਾ ਕਰ ਰਹੇ ਹੋ। ਸਹੀ ਗੱਲ ਹੈ, ਬਿਲਕੁਲ। ਤੇ ਇਸ ਲਈ ਉਹਨਾਂ ਨੇ 2-3 ਪਹਿਲੂ, ਜਿਹਦੇ ਵਿੱਚੋਂ ਅਹਿਮ ਪਹਿਲੂ ਸੀ ਈਰਾਨ ਦੇ ਉੱਤੇ ਹਮਲਾ, ਫਿਰ ਅਮਰੀਕਾ ਦੇ ਅੰਦਰ ਚੱਲ ਰਹੀਆਂ ਨੀਤੀਆਂ, ਇਮੀਗ੍ਰੇਸ਼ਨ ਤੋਂ ਲੈ ਕੇ ਹੋਰ ਸਾਰੀ ਸਥਿਤੀ, ਆਰਥਿਕਤਾ ਮਸਲਾ, ਉਹ ਸਾਰੇ ਪਹਿਲੂਆਂ ਦੇ ਉੱਤੇ ਉਹਨਾਂ ਨੇ ਸਾਂਝੇ ਰੂਪ ਦੇ ਵਿੱਚ ਇੱਕ ਮੁਹਿੰਮ ਬਣੀ ਕਿ ਅਸੀਂ ਆਪਣਾ ਰਾਜਾ ਹੀ ਭਜਾਉਣਾ ਜੀ। ਉਹ ਰਾਜੇ ਤੋਂ ਇਸ ਕਦਰ ਤੰਗ ਹੈ। ਸੋ ਇੱਧਰ ਟਰੰਪ ਕਹੀ ਜਾਂਦਾ ਮੈਂ ਕਿਹੜਾ ਰਾਜਾ ਜੀ, ਮੈਂ ਤਾਂ ਤੁਹਾਡੇ ਲਈ ਕਰ ਰਿਹਾ ਜੀ, ਮੈਂ ਤਾਂ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਉਣਾ ਚਾਹੁੰਦਾ ਜੀ। ਕਮਾਲ ਹੈ। ਤੇ ਇਸ ਲਈ ਛੋਟਾ ਨਹੀਂ ਹੁੰਦਾ ਜਦੋਂ ਤੁਹਾਡੇ ਖਿਲਾਫ ਤੁਹਾਡੇ ਮੁਲਕ ਦੀ ਹਰ ਸੂਬੇ 'ਚੋਂ ਆਵਾਜ਼ ਉੱਠੇ ਔਰ ਹਰ ਗਲੀ ਮੁਹੱਲੇ 'ਚ ਤੁਹਾਡੇ ਖਿਲਾਫ ਪ੍ਰਦਰਸ਼ਨ ਹੋਵੇ। 80 ਲੱਖ ਲੋਕ ਕਹਿਣ ਨੂੰ ਹੁੰਦੇ ਆ। ਬਿਲਕੁਲ। ਇਹ ਜੇ ਇੱਕ ਘਰ 'ਚੋਂ ਇੱਕ ਆਇਆ ਤਾਂ ਜੇ 80 ਲੱਖ ਘਰਾਂ ਦੇ ਹਿਸਾਬ ਨਾਲ ਗੁਣਾ ਕਰਕੇ ਦੇਖ ਲਓ, ਇਹ 4-4 2-2 GB ਹੋਣ, ਕਹਾਣੀ ਕਿੱਥੇ ਜਾਂਦੀ ਹੈ। 2-2 ਤਾਂ ਹੁੰਦੇ ਯਾਰ ਘਰ 'ਚ, ਜੇ ਆਪਾਂ ਬਾਹਰਲੀ ਸੱਭਿਆਚਾਰ ਦੇ ਹਿਸਾਬ ਨਾਲ ਦੇਖ ਲਈਏ। ਜੀ ਜੀ, ਸਹੀ ਹੈ। ਸੋ ਇਸ ਲਈ ਤੁਸੀਂ ਹਿਸਾਬ ਲਾਓ ਕਿ ਕਿੱਥੇ ਤੱਕ ਜਾਂਦੀ। ਹੁਣ ਇਹਦਾ ਅਸਰ ਦੂਜੇ ਮੁਲਕਾਂ ਤੇ ਪੈ ਰਿਹਾ। ਪਹਿਲਾਂ ਬੈਕਡੋਰ ਬੋਲਦੇ ਸੀ, ਪਹਿਲਾਂ ਈਰਾਨ ਕੰਨੀ ਨੂੰ ਮੂੰਹ ਕਰਕੇ ਬੋਲਦੇ ਸੀ, ਹੁਣ ਚੌਂਕ 'ਚ ਖੜ ਕੇ ਬੋਲਣ ਲੱਗ ਪਏ ਨੇ। ਤੇ ਹੁਣ ਆਸਟ੍ਰੇਲੀਆ ਨੇ ਕਿਹਾ ਕਿ ਵੀ ਕਾਰਨ ਦੱਸ ਤੂੰ ਕਿਉਂ ਕਰ ਰਿਹਾ ਹਮਲੇ। ਠੀਕ ਹੈ। ਨਿਊਜ਼ੀਲੈਂਡ ਨੇ ਪੁੱਛਿਆ ਕਿ ਸਮਝ ਆਉਂਦੀ ਹੈ ਕਿ ਇਹਦਾ ਮਹਿੰਗਾਈ ਕਿੰਨੀ ਦਾ ਅਸਰ ਪੈਣਾ, ਕਦੋਂ ਤੱਕ ਰਹਿਣਾ ਜੀ। ਆਪਾਂ ਅੱਗੇ ਵੀ ਗੱਲ ਕਰਾਂਗੇ, ਜੇ ਅੱਜ ਵੀ ਜੰਗ ਰੁਕ ਜਵੇ ਤਾਂ ਵੀ ਇਸ ਜੰਗ ਦਾ ਅਸਰ ਅਗਲੇ 6 ਮਹੀਨੇ ਸੂਤ ਨਹੀਂ ਹੋਣਾ। ਸਹੀ ਗੱਲ, ਬਿਲਕੁਲ ਜੀ। ਸਮਝਣਾ ਨਹੀਂ ਚਾਹੁੰਦੇ। ਹੁਣ ਸਾਡੇ ਵਾਲੇ ਵੀ ਅਜੇ ਉਵੇਂ ਨਹੀਂ ਬੋਲਦੇ। ਸਾਡੇ ਵਾਲੇ ਇਸ ਗੱਲ ਤੋਂ ਖੁਸ਼ ਨੇ ਕਿ ਸਾਡੇ 4 ਟੈਂਕਰ ਹੋਰ ਲੰਘਿਆ ਜੀ, 2 ਹੋਰ ਤੁਰ ਪਏ ਜੀ। ਇਹਦੇ ਨਾਲ ਕੀ ਹੋਊਗਾ ਜੀ, ਜਿਹੜਾ ਸਮੂਥ ਚੱਲਦਾ ਸੀ ਸਿਸਟਮ, ਉਹਦੇ ਲਈ ਤੁਸੀਂ ਕਿਉਂ ਨਹੀਂ ਚੱਲ ਰਹੀ ਕਿ ਗਲਤ ਕਰ ਰਹੇ ਹੋ, ਟਰੰਪ ਰੋਕੋ, ਇਹ ਸਾਰਾ ਕੁਝ ਠੀਕ ਹੋ ਜਾਊਗਾ। ਉਹ ਨਹੀਂ ਅਸੀਂ ਕਹਿ ਸਕਦੇ। ਸੋ ਇਸ ਲਈ ਪਰ ਅਮਰੀਕਨ ਲੋਕਾਂ ਨੇ ਉੱਠ ਕੇ ਖੜੇ ਹੋ ਕੇ ਜਿਹੜਾ ਟਰੰਪ ਦੀ ਘੇਰਾਬੰਦੀ ਕੀਤੀ ਹੈ, ਉਸ ਨੇ ਹੋਰ ਮੁਲਕਾਂ ਨੂੰ ਵੀ ਸੁਚੇਤ ਕਰ ਦਿੱਤਾ। ਇਹ ਆਵਾਜ਼ ਵੱਡੀ ਹੋਏਗੀ ਤੇ ਉਮੀਦ ਕਰੀਏ ਕਿ ਛੇਤੀ ਜੰਗ ਰੁਕੇਗੀ। ਜੀ ਬਿਲਕੁਲ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਜਨਗਣਨਾ ਦੀ ਪਹਿਲਾ ਪੜਾਅ ਕਹਿੰਦੇ 1 ਅਪ੍ਰੈਲ ਤੋਂ ਸ਼ੁਰੂ ਹੈ ਜੀ। ਬਿਲਕੁਲ ਜੀ, ਜਨਗਣਨਾ 1 ਅਪ੍ਰੈਲ ਤੋਂ ਸ਼ੁਰੂ ਹੋ ਜਾਣੀ ਹੈ ਤੇ ਇਹਦੇ ਲਈ 2 ਪੜਾਅ ਜਿਹੜੇ ਅਹਿਮ ਨੇ।
ਵੈਸੇ ਤਾਂ 3 ਪੜਾਵਾਂ ਦਾ ਪ੍ਰਕਿਰਿਆ ਹੈਗੀ, ਇਹਦੇ ਵਿੱਚ 2 ਪੜਾਅ ਬਹੁਤ ਅਹਿਮ ਨੇ। ਪਹਿਲਾ ਪੜਾਅ ਉਹ ਹੈ ਜਿਹੜਾ ਸਾਡੀਆਂ ਜ਼ਮੀਨਾਂ, ਜਾਇਦਾਦਾਂ, ਘਰ, ਸਮਾਜਿਕ ਸਥਿਤੀ, ਆਰਥਿਕ ਸਥਿਤੀ, ਉਹ ਸਾਰੇ ਡਾਟਾ ਇੱਕ ਤਰ੍ਹਾਂ ਨਾਲ ਇਕੱਠਾ ਕਰਨਾ ਕਿ ਘਰ ਕਿਹੋ ਜਿਹਾ ਜੀ, ਕਿਹੋ ਜਿਹੀ ਸਥਿਤੀ ਹੈ ਨਾ, ਉਹ ਸਾਰਾ। ਉਹਦੇ ਵਿੱਚ 33 ਦੇ ਕਰੀਬ ਸਵਾਲ ਨੇ ਜੀ। ਤੇ ਦੂਸਰਾ ਗੇੜ ਫਿਰ ਆਉਣਾ ਜਿਹਦੇ ਵਿੱਚ ਗਿਣਤੀ ਹੋਣੀ ਹੈ, ਮੈਂਬਰ ਕਿੰਨੇ ਆ ਅਸੀਂ, ਜਵਾਕ ਕਿੰਨੇ ਨੇ, ਬਜ਼ੁਰਗ ਕਿੰਨੇ ਨੇ, ਕਿਹੜੀ ਉਮਰ ਦੇ ਕਿੰਨੇ ਨੇ, ਉਹ ਸਾਰੀ ਉਹਦੇ ਹਿਸਾਬ ਨਾਲ ਫਿਰ ਡਾਟਾ ਤਿਆਰ ਹੋਣਾ। ਹੁਣ ਇਹ ਵੈਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਵੀ ਕਹਿੰਦੇ ਅਸੀਂ ਵੀ ਆਪਣੀ ਜਨਗਣਨਾ ਜੀ ਕਰਾਉਣੀ ਹੈ, ਇੱਕ ਨਸ਼ਿਆਂ ਵਾਲੀ ਕਰਾਉਣੀ ਹੈ ਜੀ, ਸਮਾਜਿਕ ਉਹ ਵੀ ਕਰਾਉਣੀ ਆ, ਉਹ ਵੋਟ ਜਨਗਣਨਾ। ਹੁਣ ਇਹ ਰੂਟੀਨ ਜਨਸੰਖਿਆ ਦੀ ਜਨਗਣਨਾ ਹੋਣੀ ਹੈ, ਪਰ ਇਹ ਵੀ ਕੋੜਾ ਸੱਚ ਹੈ ਕਿ ਰਾਜਨੀਤਿਕ ਧਿਰਾਂ, ਖਾਸ ਕਰ ਸੱਤਾਧਾਰੀ ਧਿਰਾਂ, ਇਹ ਚੋਂ ਵੀ ਡਾਟਾ ਆਪਣੇ ਹਿੱਤਾਂ ਲਈ ਵਰਤ ਲੈਂਦੀਆਂ ਹੁੰਦੀਆਂ, ਉਹਦੀ ਵਰਤੋਂ ਹੁੰਦੀ ਆ। ਹਾਂ, ਜਿਹੜਾ ਪਹਿਲੂ ਹੈਗਾ ਪਹਿਲੇ ਗੇੜ ਦਾ, ਉਹ 1 ਅਪ੍ਰੈਲ ਤੋਂ ਸ਼ੁਰੂ ਹੋਣਾ, 33 ਦੇ ਕਰੀਬ ਸਵਾਲ ਨੇ ਜੀ। ਉਹਨਾਂ ਚੋਂ ਇੱਕ ਸਵਾਲ ਕਾਫੀ ਚਰਚਾ 'ਚ ਹੈ, ਉਹ ਹੈਗਾ ਕਿ ਜੇ ਲਿਵ ਇਨ ਰਿਲੇਸ਼ਨ ਦੇ ਵਿੱਚ ਕੋਈ ਜੋੜਾ ਰਹਿ ਰਿਹਾ ਤਾਂ ਉਹਨਾਂ ਨੂੰ ਪਤੀ ਪਤਨੀ ਮੰਨਿਆ ਜਾਊਗਾ, ਬਸ਼ਰਤੇ ਉਹ ਕਹਿਣ ਕਿ ਅਸੀਂ ਜੀ ਹੁਣ ਲੰਮਾ ਸਮਾਂ ਇਕੱਠੇ ਰਵਾਂਗੇ ਜੀ। ਇਹਦਾ ਪੰਜਾਬ ਦੇ ਸੱਭਿਆਚਾਰ ਦੇ ਹਵਾਲੇ ਨਾਲ ਕੀ ਗੁਣਵੱਤਾ ਬਣਦੀ ਆ, ਹਨਾ, ਜਾਂ ਸਾਡੇ ਭਾਰਤੀ ਸੱਭਿਅਤਾ ਦੇ ਹਿਸਾਬ ਨਾਲ ਵੀ ਦੇਖੀਏ ਕੀ ਗੁਣਵੱਤਾ ਬਣਦੀ ਆ, ਜਾਂ ਅਸੀਂ ਕਿੱਧਰ ਨੂੰ ਤੁਰ ਪਏ ਆ, ਇਹ ਵੀ ਮੈਨੂੰ ਲੱਗਦਾ ਇਸ ਜਨਗਣਨਾ ਦੇ ਨਾਲ ਇਹ ਸਵਾਲ ਕਾਫੀ ਚਰਚਾ 'ਚ ਆਏਗਾ ਜੀ ਇੰਜ ਐਡਰੈਸ ਕੀਤਾ ਜਾਂਦਾ। ਮਤਲਬ 90% ਇਹ ਜੋੜੇ ਘਰਾਂ ਤੋਂ ਇਕੱਲੇ ਦੱਸ ਕੇ ਹੀ ਰਹਿੰਦੇ ਨੇ ਕਿ ਮੈਂ ਤਾਂ ਪੀਜੀ ਲਿਆ ਜੀ, ਉੱਥੇ ਮੈਂ ਇਕੱਲਾ ਰਹਿਣਾ, ਹੈ ਨਾ। ਤੇ ਪਰ ਜੇ ਇਸ ਰੂਪ 'ਚ ਰਹਿ ਰਹੇ ਨੇ ਤੇ ਉਹਨੂੰ ਆਪਣੇ ਆਪ ਨੂੰ ਕਪਲ ਦੱਸਣਗੇ, ਆਪਣੇ ਆਪ ਨੂੰ ਵਿਆਹੇ ਜੋੜਿਆਂ ਵਾਂਗ ਉਹਨਾਂ ਨੂੰ ਦਰਜ ਕੀਤਾ ਜਾਊਗਾ ਜਨਸੰਖਿਆ ਦੇ ਵਿੱਚ, ਜਨਗਣਨਾ ਦੇ ਵਿੱਚ। ਫਿਰ ਇਹਦਾ ਅਸਰ ਆਉਂਦੇ ਸਮੇਂ ਦੇ ਉੱਤੇ ਨਜ਼ਰ ਵੀ ਆਊਗਾ ਜੀ। ਤੇ ਦੂਸਰਾ ਜੇ ਉਹ ਸਵਾਲ ਖੜਾ ਹੈ ਕਿ ਦੂਸਰਾ ਗੇੜ ਜੇ ਅਸੀਂ ਦੇਖੀਏ ਤਾਂ ਉਹ ਜਨਵਰੀ ਫਰਵਰੀ 2027 'ਚ ਹੈ, ਜਿਹੜਾ ਅਹਿਮ ਹੈ। ਤੇ ਉਹਨਾਂ ਦਿਨਾਂ 'ਚ ਸਾਡੀਆਂ ਚੋਣਾਂ ਨੇ ਯੂਪੀ ਦੀਆਂ, ਪੰਜਾਬ ਦੀਆਂ, ਤੇ ਫਿਰ ਉਹ ਕੀ ਹੋਊਗਾ? ਜਨਗਣਨਾ ਅੱਗੇ ਪਿੱਛੇ ਕਰਨੀ ਪਊਗੀ ਇਹਨਾਂ ਸੂਬਿਆਂ ਲਈ, ਜਾਂ ਜਨਗਣਨਾ ਪੂਰੇ ਮੁਲਕ 'ਚ ਇੱਕੋ ਪੜਾਅ 'ਚ ਹੋਣਗੀਆਂ, ਇੱਕੋ ਤਰੀਕੇ ਨਾਲ ਹੋਣਗੀਆਂ, ਸਾਡੀਆਂ ਚੋਣਾਂ ਅੱਗੇ ਪਿੱਛੇ ਹੋਣਗੀਆਂ, ਜਿਹਦਾ ਜ਼ਿਆਦਾਤਰ ਅੰਦਾਜ਼ਾ ਇਹ ਲੱਗ ਰਿਹਾ ਕਿ ਚੋਣਾਂ ਨਵੰਬਰ ਜਾਂ ਦਸੰਬਰ 2026 'ਚ ਹੋ ਜਾਣਗੀਆਂ। ਸ਼ਾਇਦ ਇਸੇ ਲਈ ਸਾਰੀਆਂ ਪਾਰਟੀਆਂ ਤਰਲੋ ਮੱਛੀ ਨੇ, ਹੁਣ ਤੋਂ ਹੀ ਭੱਜੀਆਂ ਫਿਰਦੀਆਂ ਨੇ। ਜੀ ਬਿਲਕੁਲ, ਦੇਖਦੇ ਹਾਂ ਕੀ ਬਣਦਾ ਸ਼ਰਮਾ ਜੀ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।